अस्सलाम वालेकुम नाज़रीन, टी टाइम में खुश आमदीद। आप ही का नाम लेकर पी है सभी ने, पी है सभी ने। आप पर धड़क रहे हैं प्यालों के सीने, प्यालों के सीने। यहाँ अजनबी कोई नहीं, ये है आपकी महफिल तमाम, झलकाए जाम। आइए आपकी आंखों के नाम, होठों के नाम, आंखों के नाम, होठों के नाम। मजा आ रहा था चलने। ਲਓ ਜੀ, ਤੁਹਾਨੂੰ ਇਦਾਂ ਦੀ ਮੈਂ ਇੱਕ ਗੱਲ ਸੁਣਾਉਣੀ ਆ ਕਿ ਉਸਤਾਦ ਜੀ ਤੁਸੀਂ ਹੈਰਾਨ ਹੋ ਜਾਣਾ। ਤੁਸੀਂ ਕਹਿਣਾ ਯਾਰ ਇਹ ਕੀ ਗੱਲ ਹੋਈ ਭਲਾ, ਇਦਾਂ ਕਿਦੋਂ ਹੁੰਦਾ ਵਾ? ਮੇਨ ਵਾਲੀ ਗੱਲ ਕਰ ਲਓ ਪਹਿਲੇ। ਅੱਛਾ, ਇਹਨੂੰ ਪੁੱਛੇ ਨੂੰ ਪਤਾ ਕਿ ਮੈਂ ਕਿਹੜੀ ਗੱਲ ਕਰਨੀ? ਕਿਹੜੀ ਗੱਲ ਕਰਨੀ? ਇਹਨੂੰ ਪੁੱਛੇ ਜਰਾ। ਉਹ ਵੀ ਉਸਤਾਦ ਜੀ ਨਹੀਂ ਅੱਛਾ, ਮੈਂ ਇਧਰ ਵੇਖ ਕੇ ਨਾ ਤੇ ਮੈਂ ਇੰਜ ਵੇਖਿਆ ਤੇ ਕਹਿੰਦਾ ਆਹੋ। ਤੈਨੂੰ ਪਤਾ ਹੀ ਨਹੀਂ ਮੈਂ ਕਿਹੜੀ ਗੱਲ ਕਰਨੀ, ਐਵੇਂ ਆਹੋ। ਐਸਾ ਮੈਂ ਤੁਹਾਨੂੰ ਦੱਸ ਦੇਣਾ ਮੈਂ ਕੁਛ ਕਿ ਤੁਸੀਂ ਕਹਿਣਾ ਯਾਰ ਇਹ ਕਿੱਦਾਂ ਹੋ ਸਕਦਾ। ਅੱਛਾ ਕਸਮ ਹੈ ਬਈ, ਯਾਰ ਤੁਸੀਂ ਸੋਚੋਗੇ ਕਿ ਯਾਰ ਕੀ ਆ। ਉਹ ਹੁਣ ਗੱਲ ਵੀ ਕਰੋ। ਉਹੀ ਰਾਤ ਵਾਲੀ ਗੱਲ। ਉਹ ਨਹੀਂ ਯਾਰ, ਪਰਸੋਂ ਵਾਲੀ। ਉਹ ਯਾਰ ਨਹੀਂ ਯਾਰ, ਤੂੰ ਤੇ ਇਸੇ ਮਹੀਨੇ 'ਚ ਹੀ ਫਿਰ ਰਿਹਾ। ਅੱਛਾ ਜੀ, ਪਿੱਛੇ ਜਾ। ਐਸਾ ਕੰਮ ਹੋਇਆ ਫਰੀਦ ਸਾਹਿਬ ਕਿ ਤੁਸੀਂ ਨਾ ਇੱਕ ਵਾਰੀ ਇੰਜ ਬਹਿਣਾ ਵਾ, ਤੁਸੀਂ ਕਹਿਣਾ ਯਾਰ ਨਹੀਂ ਇਹ ਇੱਥੇ ਤੱਕ ਗੱਲ ਪਹੁੰਚ ਗਈ। ਅੱਛਾ, ਗੱਲ ਦੱਸੀ ਦੀ ਹੁੰਦੀ ਹੈ, ਫੌਰਨ ਮੁਕਾਓ। ਹੁਣ ਨਹੀਂ ਕਹਿਣਾ ਵੀ ਯਾਰ ਤਾਰਫੀ ਛੱਡ ਦਿਓ ਕੰਮ। ਤੁਸੀਂ ਸਿੱਧੀ ਗੱਲ ਤੇ ਆਈਦਾ ਹੁੰਦਾ। ਚਲੋ ਗੱਲ ਫਰੀਦ ਸਾਹਿਬ ਮੈਂ ਤੁਹਾਨੂੰ ਦੱਸਣ ਲੱਗਾ ਵਾਂ, ਉਹੀ। ਲੇਕਿਨ ਤੁਸੀਂ ਮੇਰੀ ਗੱਲ ਸੁਣਨਾ। ਮੈਂ ਬੰਦਾ ਪਹਿਲੇ ਦੱਸ ਦਿੰਦਾ ਨਾ, ਥੋੜਾ ਜਿਹਾ ਬੰਦਾ ਮਾਹੌਲ ਤੇ ਬਣਾਉਂਦਾ ਨਾ, ਕਿ ਤੁਸੀਂ ਬੜੀਆਂ ਬੜੀਆਂ ਗੱਲਾਂ ਸੁਣੀਆਂ ਹੋਣੀਆਂ ਨੇ। ਚਲੋ ਕੋਈ ਗੱਲ ਕਿ ਵੀ ਇੱਕ ਆਰਟਿਸਟ ਦੇ ਨਾਲ ਇਹ ਵੀ ਕੰਮ ਹੋ ਸਕਦਾ ਜਿਹੜਾ ਮੇਰੇ ਨਾਲ ਹੋਇਆ। ਤੇ ਉਹ ਜੇ ਤੁਸੀਂ ਮੰਨ ਜਾਓ ਤੇ ਗੱਲ ਕਰਨਾ, ਯਕੀਨ ਕਰ। ਉਸਤਾਦ ਜੀ ਓਏ ਯਾਰ ਚੁੱਪ ਕਰੋ। ਉਸਤਾਦ ਜੀ ਗੱਲ ਕਰੋ ਗੱਲ। ਮੈਂ ਹੁਣ ਨਾ ਇਹ ਆਖਰੀ ਵਾਰੀ ਤੁਸੀਂ ਦੇਤੀ ਤਮਹੀਦ, ਗਾਂ ਗੱਲ ਕਰੋ। ਉਹ ਗੱਲ ਮੈਂ ਕਰਨੀ ਆ ਤੇ ਮੈਂ ਸ਼ੁਰੂ ਕੀਤੀ ਆ, ਉਹ ਮੈਂ ਕਰਨੀ ਵੀ ਨਹੀਂ ਤੇ ਮੈਂ ਵੀ ਸ਼ੁਰੂ ਕਰ ਲਈ ਆ। ਦੱਸੂਗਾ ਹੀ। ਹਾਂਜੀ ਦੱਸੋ। ਦੱਸਣ ਲੱਗਾ ਵਾਂ, ਲੇਕਿਨ ਦੱਸਣ ਇਹ ਦਿਆਂ ਵਾਂ ਕਿ ਤੂੰ ਚੈੱਕ ਕਰੀ ਕਿ ਲੈਵਲ ਕੀ ਆ ਗੱਲ ਦਾ। ਯਾਰ ਕੋਈ ਗੱਲ ਵੀ ਦੱਸੋ, ਲੈਵਲ ਕੀ ਆ। ਗੱਲ ਕਰੋਗੇ ਇੰਜ ਫੜ ਲੋਗੇ ਉਹ ਹੋਈਏਗਾ। ਕੱਲ ਮੂੰਹ ਤੇ ਮਾਰੋ ਛੱਡ ਪਿਆ ਗੱਲ। ਚੁੱਪ ਕਰ ਜਾਓ। ਮੇਨ ਆ ਜੋ ਮਰਜ਼ੀ ਕਰਨ। ਬਦਤਮੀਜ਼ੀ ਕਰਨ ਦਿਆ ਮੇਨ ਹੈਲੋ, ਬਦਤਮੀਜ਼ੀ ਕਰਦਾ ਪਿਆ ਕਾਕੇ ਬਜ਼ੁਰਗ ਨਾ ਕਰੋ। ਮੈਂ ਤੈਨੂੰ ਕਿੰਨਾ ਉਸਤਾਦ ਇਸ ਕਿਸਮ ਦਾ। ਯਾਰ ਤੂੰ 20 ਬੰਦਿਆਂ ਨੂੰ ਜੋ ਹੋਰ ਦੱਸੇਗਾ ਜਾ ਕੇ। ਓ ਯਾਰ ਮੈਨੂੰ ਕੀ ਲੋੜ ਆ, ਗੱਲ ਤੇ ਸਿੱਧੀ ਇੱਥੇ ਗੱਲ ਕਰਨੀ, ਇੱਥੇ ਮੁੱਕ ਜਾਣੀ ਉਸਤਾਦ ਤੇ ਦੱਸਣ ਵਾਸਤੇ ਹੀ ਮੈਂ ਕਹਿਣ ਡਿਆ ਵਾਂ। ਦੱਸਣ ਵਾਸਤੇ ਕਹਿ ਬਈ ਫੈਸਲ ਖਾਨ, ਤੂੰ ਆਪਣੇ ਪੂਰੇ ਮਹੱਲੇ 'ਚ ਬੂਹੇ ਖੜਕਾ ਕੇ ਦੱਸੇਗਾ ਕਿ ਯਾਰ ਇੰਜ ਕਦੀ ਦੇਖਿਆ ਹੋਇਆ। ਕਿੰਜ ਅਜੇ ਮੈਂ ਦੱਸਣ ਲੱਗਾ। ਹਾਂ ਦੱਸੋ। ਹਾਂ ਉਹ ਬਾਬਾ ਜੀ ਚੁੱਪ ਹੁਣ। ਚਲੋ ਦੱਸੋ। ਮੈਂ ਬੂਹੇ ਖੜਕਾ ਕੇ ਦੱਸਣਾ ਚਾਹਨਾ ਵਾਂ ਗੱਲ। ਮੈਨੂੰ ਦੱਸੋ। ਦੱਸੇਗਾ ਤੂੰ। ਮੈਨੂੰ ਦੱਸੋ। ਤੇਰੇ ਕੋਲ ਲੋਕੀ ਬੰਦੇ ਲੈ ਕੇ ਆਇਆ ਕਰਨਗੇ ਕਿ ਫੈਸਲ ਇੱਧਰ ਦੱਸ ਜਰਾ ਭੈਣ। ਅੱਛਾ ਜੀ, ਐਸੀ ਗੱਲ। ਐਸੀ ਗੱਲ। ਫਰੀਦ ਨੂੰ ਘਰੋਂ ਲੋਕੀ ਲਿਜਾਇਆ ਕਰਨਗੇ ਮੋਟਰਸਾਈਕਲ ਤੇ 20-20 ਕਿਲੋਮੀਟਰ ਦੂਰ। ਉੱਥੇ ਜਾ ਕੇ ਇੱਕ ਬੰਦਾ ਖਲੋਤਾ ਆਇਆ ਕਰੋਗੇ ਤੇ ਸਾਹਮਣੇ ਕਹਿਣਗੇ ਫਰੀਦ ਖਾਨ 10 ਬੰਦਾ ਮੰਨਣ ਨਹੀਂ ਦਿਆ। ਉਹ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ। ਗੱਲ ਕੋਈ ਵਿੱਚੋਂ ਹੋਣੀ ਨਹੀਂ ਵੇਖੀ। ਤੂੰ ਵੀ ਜੇ ਤੈਨੂੰ ਪੁੱਛਣ ਆਣਗੇ ਇੰਨੀ ਦੇਰ ਹੀ ਲਾਈ। ਲੇਕਿਨ ਤੂੰ ਵੀ ਤਾਂ ਜ਼ਿਆਦਤੀ ਕੀਤੀ ਹੈ ਫਰੀਦ ਯਾਰ, ਤੈਨੂੰ ਉਹ ਗੱਲ ਕਰਨੀ ਚਾਹੀਦੀ। ਮੈਂ ਜੋ ਦੱਸਣ ਲੱਗਾ ਲੈ ਆਹੋ। ਨਹੀਂ, ਉਹ ਕਿਸੇ ਦੀ ਨਹੀਂ ਕੀ, ਸਾਡੇ ਸਾਰੇ ਜਗ੍ਹਾ। ਉਹ ਸਿਰਫ ਇੱਕ ਲੈਵਲ ਆ, ਇੱਕ ਪਹੁੰਚ ਆ, ਜੋ ਵੀ ਇੱਕ ਪਹੁੰਚ ਆ, ਅਪਰੋਚ ਆ। ਜੋ ਵੀ ਹਾਂ, ਤੁਸੀਂ ਦੇਖਣਾ ਵਾ ਕਿ ਇੰਜ ਵੀ ਹੋ ਸਕਦਾ ਵਾ। ਉਹ ਤਾਜੀ ਕਿੰਜ ਮੈਨੂੰ ਜਿਵੇਂ ਦੱਸਣ ਲੱਗਾ। ਦੱਸੋ ਫਿਰ। ਦੱਸਣ ਹੀ ਲੱਗਾ। ਦੱਸੋ ਯਾਰ। ਬਈ ਤੂੰ ਬਾਸ, ਹਾਂਜੀ। ਤੇਰੇ ਘਰ ਕਿੰਨੇ ਜੀ ਆ? ਮੇਰੇ ਘਰ ਜੀ 4G ਹੈ। 4G ਆ? ਹਾਂਜੀ। ਤੇ ਕੋ ਨਹੀਂ ਦੱਸੀ ਜਾਣੀ ਕਿਉਂਕਿ ਉਹਦੀ ਸਪੀਡ ਘੱਟ ਆ। ਅੱਛਾ ਜੀ। 5G ਤੇ ਉਹਦੀ ਸਪੀਡ ਜ਼ਿਆਦਾ ਵਾ। 5G ਵਾਲੇ ਦੱਸਣਗੇ। ਰੈਮ ਵੱਡੀ ਪਵਾਈ ਹੈ ਵਿੱਚ। ਯਾਰ ਅੱਛਾ 6-12 ਥੋੜੀ ਰੈਮ ਦੀ ਭੀਖ ਵੀ ਪਵਾ ਲਾ ਵਿੱਚ। ਅੱਛਾ ਜੀ। ਹਾਂ, ਤੁਸੀਂ ਗੱਲ ਦੱਸੋ ਜੀ। ਗੱਲ ਉਸਤਾਦ ਇਹ ਆ ਕਿ ਤੂੰ ਹਾਂ
ਇੱਥੋਂ ਘਰ ਜਾਂਦੇ ਆ ਰਸਤਾ ਨਾ ਭੁੱਲ ਜਾਏ, ਗੱਲ ਸੋਚਦਾ ਤੇ ਮੈਨੂੰ ਫੜ ਮੇਰੇ ਮੌਲਾ ਇਹ ਕੀ ਬੂਟੀ ਪਿਆ ਕੇ ਭੇਜ ਦੇਣਾ ਤੁਸੀਂ? ਬੂਟੀ ਨਹੀਂ, ਇਹ ਬੂਟੀ ਤੋਂ ਵੀ ਅਗਲੀ ਗੱਲ ਆ। ਅੱਛਾ ਜੀ। ਹਾਂ ਫਿਰ ਮੈਂ ਸੁਣੀ, ਮੈਂ ਹਾਲੇ ਤੱਕ ਜੋ ਸ਼ੌਕ ਦੇ ਵਿੱਚ ਆ। ਅੱਛਾ ਕਿੰਨਾ ਕੁ ਸ਼ੌਕ ਆ, ਸਾਨੂੰ ਵੀ ਸੁਣਨ ਦਾ ਯਕੀਨ ਕਰ। ਸ਼ੌਕ ਹੋਇਆ ਪਿਆ ਵਾ। ਵੀ ਫਰੀ ਤੂੰ ਕੱਪੜੇ ਹੀ ਪਾੜ ਲਵੇਂ ਆਪਣੇ ਫੇਰ। ਉਹ ਮੈਂ ਕਿਉਂ ਪਾੜਾਂਗਾ, ਮੈਨੂੰ ਕੀ ਕੁੱਤੇ ਨੇ ਵੱਢ ਲਿਆ? ਐ ਨਾ ਪਾੜੀ ਕਿਉਂਕਿ ਇਹ ਤੇਰੇ ਨਹੀਂ ਉਤਲਾ ਵੀ ਆ। ਨਾ ਪੈਂਟ ਪਾੜ ਲਈ ਬਸ। ਠੀਕ ਹੋ ਗਿਆ ਵੀ ਪਾਗਲ ਹੋ ਗਿਆ ਲੱਭ ਕੇ ਮੈਂ। ਕੈਸੀ ਗੱਲ ਵੇ? ਇਹ ਭਾਈ ਨੂੰ ਮੈਨੂੰ ਅੱਲਾ ਝੂਠ ਨਾ ਬੁਲਵਾਏ, ਉਹੀ ਸ਼ਰਟ ਆ ਜਿਹੜੀ ਤੁਸੀਂ ਅੱਗੇ ਵੀ ਇਹਦੇ ਕੋਲੋਂ ਸ਼ੋਅ ਦੇ ਦੌਰਾਨ ਲਵਾਈ ਸੀ। 36 ਸ਼ੋਆਂ 'ਚ ਮੈਂ ਪਾਈ, ਨਾਦਰੀ ਨਾ ਦੇਖ ਲੈਣਾ। ਹਾਂ ਲਓ ਜੀ, ਇੱਕ ਸ਼ੋਅ 'ਚ ਵੀ ਵਿਖਾ ਦਿਓ। ਮੈਂ 20 ਸ਼ਰਟਾਂ ਲੈ ਕੇ, ਇੰਨੇ ਬੰਦੇ ਸੁਣਦੇ, 20 ਸ਼ਰਟਾਂ ਲੈ ਕੇ ਤੁਹਾਨੂੰ ਦਿਆਂਗਾ ਉਸਤਾਦ ਜੀ। ਫਰੀਦ ਸਾਹਿਬ ਇਹ ਸ਼ਰਟ ਜੇ ਤੁਹਾਡੀ ਨਿਕਲ ਆਵੇ ਤੇ ਮੇਰੀ ਹਾਜ਼ਰ ਦਿਮਾਗੀ ਕੋਈ ਨਹੀਂ ਆ, ਇਹ ਉਹ ਹੀ ਸ਼ਰਟ ਲੋ ਮੈਨੂੰ ਗੱਲ ਹੀ ਭੁੱਲ ਗਈ। ਉਹ ਦੱਸੋ ਤੁਸੀਂ। ਇੱਕ ਮਿੰਟ ਉਹ ਜਿਹੜੀ ਗੱਲ ਤੇ ਕਹਿਣ ਦੇ ਆਹੋ ਤੁਸੀਂ ਆਪਣਾ ਵਿੱਚ ਸ਼ਰਟ ਪਾ ਲਓ। ਉਹ ਇੰਜ ਜਿਹੜਾ ਹੋ ਜਾਂਦਾ। ਓਏ ਆਹੋ ਮੈਨੂੰ ਭੁੱਲ ਹੀ ਗਈ ਆ। ਔਰ ਉਹ ਗੱਲ ਹਾਂ ਸ਼ੁਕਰ। ਹਾਂ ਦੱਸ ਦੋ ਹਾਂ ਰਾਤੀ ਉਸਤਾਦ ਜੀ, ਰਾਤੀ ਤੇ ਨਾਲੇ ਕਹਿੰਦੇ ਪਿਛਲੇ ਮਹੀਨਿਆਂ ਚ ਤੁਰਨ ਦਿਓ ਗੱਲ। ਪਰਸੋਂ ਰਾਤ ਪਰਸੋਂ ਇੱਕ ਬੰਦੇ ਦਾ ਮੈਨੂੰ ਫੋਨ ਆਇਆ, ਫਰੀਦ ਤੂੰ ਸੁਣਨਾ ਵਾ ਕਿ ਵੀ ਫੋਨ ਕੀ ਆਇਆ। ਹਾਂ ਸੁਣਾ। ਯਕੀਨ ਕਰ ਠੀਕ ਹੈ। ਕੀ ਵੀ ਤੈਨੂੰ ਜ਼ਿੰਦਗੀ 'ਚ ਇਹੋ ਜਿਹਾ ਫੋਨ ਨਹੀਂ ਆਇਆ ਹੋਏਗਾ। ਤੇ ਉਹ ਜੋ ਬੰਦਾ ਅੱਗੋਂ ਮੈਨੂੰ ਕਹਿ ਰਿਹਾ, ਤੇ ਤੈਨੂੰ ਏਦਾਂ ਕੋਈ ਬੰਦਾ ਕਵੇ ਤੇਰੇ ਹੱਥੋਂ ਫੋਨ ਡਿੱਗ ਪਵੇ ਤੇ ਤੂੰ ਹੱਸ ਦੂਰਾ ਹੋ ਜਾਵੇ ਤੇ ਤੂੰ ਹੈਰਾਨ ਵੀ ਹੋ ਜਾਵੇ ਵੀ ਯਾਰ ਇਹ ਹੋ ਕੀ ਰਿਹਾ ਵਾ ਦੁਨੀਆ ਤੇ। ਓਏ ਉਹਨੇ ਕਿਹਾ ਤਾਜੀ ਕਿਹਾ ਆ ਵੇਖੋ ਮੈਂ ਤੁਹਾਡੇ ਛੋਟੀ ਹੱਥ ਨਾਲ ਗੱਲ ਨਵੇੜੋ ਗਾਂ। ਓਏ ਉਹ ਦੱਸਣਾ ਵਾਸਤੇ ਹੀ ਸ਼ੁਰੂ ਕੀਤੀ ਆ। ਫਿਰ ਭੁੱਲ ਜਾਣੀ ਆ। ਨਹੀਂ ਵਿੱਚ ਨਾ ਬੋਲੋ, ਬੋਲੇ ਕੋਈ ਨਾ, ਸ਼ੋਅ ਸ਼ੁਰੂ ਕਰੋ। ਚੁੱਪ, ਉਹਨੂੰ ਗੱਲ ਦਫਾ ਕਰ, ਉਹ ਗੱਲ ਨਹੀਂ ਕਰਨੀ। ਮਿੱਟੀ ਬਾਦ ਕਿਹੜੀ? ਪਤਾ ਕੀ ਗੱਲ ਆ? ਉਸ ਗੱਲ ਨੂੰ ਸੁਣ ਕੇ ਤੇਰੇ 14 ਤਬਕ ਰੋਸ਼ਨ ਹੋ ਜਾਣੇ। ਤੂੰ ਤਰਸਣਾ ਵਾ। ਫਿਰ ਮੈਂ ਇਹਨੂੰ ਦੱਸ ਦਿੱਤੀ ਨਾ ਦੇ ਇਹਨੇ ਜਦੋਂ ਤੈਨੂੰ ਦੱਸਣੀ ਆ ਤੇ ਤੂੰ ਮੇਰੇ ਨਾਲ ਲੜਨਾ ਕਿ ਸਾਜੀ ਤੁਸੀਂ ਮੈਨੂੰ ਕਿਉਂ ਨਹੀਂ ਦੱਸੀ? ਉਹ ਕੋਈ ਗੰਦੀ ਗੱਲ ਆ, ਦੱਸੋ ਕਿਹੜੀ ਗੱਲ? ਗੰਦੀ ਖੰਦੀ ਤੋਂ ਵੀ ਉਤਲੀ ਆ। ਓਏ ਅੱਛੀ ਬਾਤ ਆ। ਜਾਂ ਤੇ ਫਿਰ ਗੱਲ ਖਤਮ ਨਹੀਂ ਕਰੀਦੀ ਹੁੰਦੀ ਜਾਂ ਫਿਰ ਦੱਸ ਦੀਦੀ ਹੁੰਦੀ। ਹੈ ਉਹ ਸ਼ੁਰੂ ਨਹੀਂ ਕਰੀ ਦੀ ਉਹਨੇ ਕਹਿਣਾ। ਹਾਂਜੀ ਮੈਂ ਨਾ ਬਈ ਗੱਲ ਇਹ ਆ ਵੀ ਮੈਨੂੰ ਆਇਆ ਫੋਨ। ਹਾਂਜੀ। ਕਿਹਦਾ? ਅੱਧੀ ਰਾਤੀ ਉੱਥੇ ਤੱਕ ਪਹੁੰਚ ਗਏ। ਕਿਹਦਾ ਭਲਾ? ਰਾਤੀ ਕਿਹਦਾ ਆਇਆ? ਇਹ ਹੀ ਤੇ ਟਵਿਸਟ ਆ। ਹਾਏ। ਇਹ ਤੇ ਤੁਹਾਨੂੰ ਪਤਾ ਲੱਗਣਾ, ਤੁਸੀਂ ਟੱਕਰਾਂ ਮਾਰਨੀਆਂ ਕਿਹਦਾ ਜੀ। ਪਹਿਲੋਂ ਨਾ ਖਾ ਕਿਹਦਾ ਆਇਆ ਹੋਣਾ? ਕਿਹਦਾ? ਭਾਈ ਹਨੀ ਸਿੰਘ ਦਾ ਆਇਆ ਹੋਣਾ। ਨਹੀਂ ਹਨੀ ਸਿੰਘ ਭਾਜੀ ਦਾ ਨਹੀਂ ਆਇਆ। ਆਪਣੇ ਦਫ਼ਤਰ ਚੋਂ ਇੱਕ ਬੰਦੇ ਦਾ ਆਇਆ। ਦਫ਼ਤਰ ਚੋਂ? ਕੁੜੀ ਸੀ ਕਿ ਮੁੰਡਾ ਸੀਗਾ? ਆਪਣੇ ਦਫ਼ਤਰ 'ਚ ਕੁੜੀਆਂ ਹੈ ਨਹੀਂ ਹੈ ਕੁੜੀਆਂ ਆਪਣੇ ਦਫ਼ਤਰ 'ਚ। ਮੁੰਡਾ ਸੀਗਾ। ਹਾਏ ਮੈਨੂੰ ਆ ਗਿਆ ਯਾਰ ਹਾਂ। ਹੱਥ। ਇੱਕ ਹੀ ਬੰਦਾ ਅੱਜ ਕੱਲ ਇਹਨਾਂ ਦੇ ਮਗਰ ਲੱਗਾ। ਹਾਂ ਅਮਾਰ ਮੈਰ ਮੈਰ ਮੈਂ ਨਹੀਂ, ਉਹਦਾ ਨਹੀਂ ਆਇਆ। ਨਹੀਂ? ਨਹੀਂ ਕੀ ਬਲੀ? ਉਹਦਾ ਤੇ ਮਾਮਾ ਆਇਆ ਹੀ ਰਹਿੰਦਾ ਵਾ। ਮੈਂ ਤੇ ਕੱਟਦਾ ਹੀ ਨਹੀਂ। ਆਹੋ ਇਮਲੀ ਦਾ। ਹੈ ਅੱਛਾ ਉਸਤਾਦ ਜੀ ਉਹਦੀ ਏਜ ਕਿੰਨੀ ਹੈ? ਉਸ ਬੰਦੇ ਦੀ 40 ਪਲੱਸ ਹੈ? ਨਹੀਂ 40 40 ਘੱਟ। ਲੱਸ ਆ। 40 ਤੋਂ ਥੱਲੇ। ਰੋਟੀ ਤੋਂ ਥੱਲੇ। ਖੂਬਸੂਰਤ ਟਾਈ ਸ਼ਾਈ ਲਾਉਂਦਾ। ਹਾਂ ਨਹੀਂ ਟਾਈ ਨਹੀਂ ਲਾਉਂਦਾ, ਖੂਬਸੂਰਤ ਆ। ਢਾਈਆ ਲਾਉਂਦਾ ਉਹਨੇ। ਮੈਂ ਤੈਨੂੰ ਕਿਹੜੇ ਟਾਈਮ ਤੁਹਾਨੂੰ ਕਾਲ ਕੀਤੀ? ਮੈਂ ਨਹੀਂ ਹੋ ਸਕਦਾ। ਯਾਰ ਉਹ ਹੈਂਡਸਮ ਦੀ ਕਹਿੰਦੇ, ਲੇਕਿਨ ਮੇਰੀ ਤੇ ਰਾਤੀ ਉਹ ਸ਼ਾਦੀशुदा ਬੰਦਾ ਜਿਹਦਾ ਫੋਨ? ਨਹੀਂ ਸ਼ਾਦੀशुदा ਵੀ। ਉਹਦਾ ਫਨੂਨੇ ਲਤੀਫਾ ਨਾਲ ਤੇ ਨਹੀਂ ਕੋਈ ਤਲਕ? ਬਰੇ ਏਸ਼ੀਆ ਚ ਪਾਇਆ ਜਾਂਦਾ। ਦਰਖਤ ਤੇ ਚੜ ਜਾਂਦਾ ਯਾਰ। ਕਿਹੜੀਆਂ ਗੱਲਾਂ ਕਰ ਨਹੀਂ ਉਹਦੀ ਕੋਈ ਆਲੋ ਰਾਤ ਚ ਹੋਰ ਵੀ ਦਫ਼ਤਰ ਚ ਆਂਦਾ। ਦੱਸੋ। ਆਹੋ ਨਹੀਂ ਨਹੀਂ ਉਹਨੂੰ ਕਿੰਨਾ ਅਰਸਾ ਹੋ ਗਿਆ? ਅਰਸਾ ਦਰਾਜ਼ ਹੋ ਗਿਆ। ਅਰਸਾ ਤੇਰਾ। ਅਰਸਾ OLX ਹੋਣਾ। ਇਹ ਜ਼ਿੰਦਾ ਕਿ ਮਰ ਗਿਆ? ਜਿੰਦਾ? ਜ਼ਿੰਦਾ ਹੀ ਆ। ਮੈਨੂੰ ਜਿਹਦਾ ਦੱਸ ਫੋਨ ਮਰੇ ਆਇਆ। ਬੰਦੇ ਦੀ ਕਾਲ ਆ ਸਕਦੀ ਹੈ? ਯਾਰ ਕੀ ਪਤਾ ਚੱਲਦਾ। ਚੁੰਦਰੇ ਸੀਗੇ। ਹਾਂ, ਉਹਦੇ ਨੰਬਰ ਤੋਂ ਕਿਸੇ ਨੇ ਕਹਿਤਾ ਹੋਵੇ ਉਹ ਮਰ ਗਿਆ ਵਾ। ਨਹੀਂ ਨਹੀਂ ਜ਼ਿੰਦਾ ਵਾ। ਜ਼ਿੰਦਾ ਵਾ। ਮੁਨਾਫਕ ਹੈ ਕਿ ਖਤਰਨਾਕ ਹੈ? ਕੁਛ ਵੀ ਨਹੀਂ। ਓਕੇ। ਨਹੀਂ ਇਸ ਗੱਲ ਦਾ ਸ਼ਰੀਫ ਤੁਹਾਨੂੰ ਆਦਮੀ ਹੈ। ਮੈਂ ਇਹ ਗੱਲ ਇਸ ਗੱਲ ਦਾ ਤੁਹਾਨੂੰ ਗੁੱਸਾ ਵਾ ਕਿ ਖੁਸ਼ੀ ਆ ਕਿ ਉਹ ਜ਼ਿੰਦਾ ਵਾ? ਨਹੀਂ ਖੁਸ਼ੀ, ਅੱਲਾ ਮਾਫੀ ਚਲੋ। ਕਰੇ। ਵਜ਼ਨ ਕਿੰਨਾ ਉਸ ਕਰੈਕਟਰ ਦਾ? ਦੱਸੋ। ਨਹੀਂ ਤੂੰ ਪੁੱਛਣਾ ਕਿੰਨੇ ਤੋਂ ਉੱਤੇ? 50 ਕਿਲੋ ਤੋਂ ਉੱਤੇ? ਹਾਂ ਭਾਈ ਫੈਸਲ। ਉਹਨਾਂ ਨੇ ਕਿਹਾ ਸਹੀ ਬੰਦੇ ਦਾ ਫੋਨ ਆਇਆ ਵਾ। 50 ਤੋਂ ਉੱਤੇ ਆ ਤੇ ਭਾਈ ਫੈਸਲ ਵੀ ਨਹੀਂ। 50 ਤੋਂ ਤਾਂ ਸਾਰੇ ਹੀ ਉੱਤੇ ਆ, ਤੂੰ ਵੀ ਉੱਤੇ ਆ। ਅੱਛਾ 50 ਤੋਂ ਉੱਤੇ। 100 ਤੋਂ 100 ਤੋਂ ਥੱਲੇ ਆ। 100 ਤੋਂ ਥੱਲੇ ਆ ਤੇ 70 ਕਿਲੋ ਹੈ ਆ ਇੰਨਾ ਕੋਣ? ਇੰਨਾ ਕੁ। ਉਹ ਇਹਦੇ ਚੋਂ ਕੀ ਕੱਢਣਾ ਵਜ਼ਨ? ਅੱਖਾਂ ਦੋ। ਉਮਰ ਪੁੱਛ ਉਮਰ। ਨਹੀਂ ਅੱਖਾਂ ਦੋ। 21 ਅੱਖਾਂ ਨਦੀਆਂ। 21 ਅੱਖੀਆਂ? ਲੈ 21 ਅੱਖੀਆਂ? ਸਤਿਆਂਦਰ ਰੋਡ ਤੇ ਰਹਿੰਦਾ? ਨਹੀਂ ਚੰਦ ਰੋਡ ਤੇ? ਨਹੀਂ ਗੁਲਾਮਾਬਾਦ। ਵਾਰਸਪੁਰੇ? ਨਹੀਂ ਵਾਰਸਪੁਰੇ ਰਹਿੰਦਾ। ਨਹੀਂ ਦਹੀਂ ਭੱਲੇ ਖਾਂਦਾ? ਹਾਂ ਦਹੀਂ ਭੱਲੇ ਵੀ ਖਾਂਦਾ ਯਾਰ ਉਹ ਬੰਦਾ। ਤੇਰੇ ਤੇ ਖਿਜ ਵੀ ਬੜੀ ਖਾਂਦਾ ਉਹ। ਗੁਲਾਮਾਬਾਦ ਰਹਿੰਦਾ ਕਿ ਨਹੀਂ? ਇਹਦੇ ਚੁਰਾਲ ਹੋਣੀ ਵੈਸੇ ਬਾਤ। ਅਗੇ ਦਹੀਂ ਭੱਲੇ ਵੀ ਖਾਂਦਾ ਯਾਰ। ਉਹਦਾ ਕਿਹੜਾ ਆ ਗਿਆ?
ਭਾਈ ਨਹੀਂ ਨਹੀਂ ਹੈਰਾਨ ਹੀ ਹੋਣਾ ਇੱਥੇ ਕਦੀ ਕਿਸੇ ਨੇ ਦਹੀਂ ਕੱਲੀ ਨਹੀਂ ਖਵਾਈ ਵਿੱਚ ਭੱਲੇ ਕਿੱਥੋਂ ਪਾ ਨਹੀਂ ਦੇ ਉਹ ਗੁਰਦੇ ਦੁਖਦੇ ਆ ਨਾ ਉਹ ਬਾਈਵਾਦੀ ਹੁੰਦੀ ਆ ਆਹੋ ਆਹੋ ਉਹ ਤਾਂ ਨਹੀਂ ਖਾਂਦੇ ਅੱਛਾ ਬੱਚੇ ਦਿੰਦਾ ਕਿ ਦੁੱਧ ਦਿੰਦਾ? ਨਹੀਂ ਉਹ ਪ੍ਰੋਗਰਾਮ ਦਿੰਦਾ ਜੜਾਂ ਵਾਲੇ ਰੋਡ ਦਾ ਨਹੀਂ ਉਹਨੂੰ ਕਦੀ ਦੌਰਾ ਪਿਆ? ਨਹੀਂ ਓਕੇ ਕਿਸੇ ਵੀ ਸ਼ਹਿਰ ਦਾ ਨਹੀਂ ਦੌਰਾ ਵੀ ਨਹੀਂ ਪਿਆ ਲੋ ਜੀ ਮੁਦੱਸਰ? ਨਹੀਂ ਦੱਸਰ ਵੀ ਦੱਸੋ ਨਹੀਂ ਆਪਣੇ ਦਫ਼ਤਰ ਚ ਰੈਗੂਲਰ ਵਾਲਾ ਐਨਕ ਲਾਉਂਦਾ ਉਹ ਬੰਦਾ? ਨਹੀਂ ਐਨਕ ਵੀ ਨਹੀਂ ਲਾਉਂਦਾ। ਵਾਲ ਉਹਦੇ ਪੂਰੇ ਕਿ ਘੱਟ? ਨਹੀਂ ਪੂਰੇ ਹੈ ਪੂਰੇ ਆ ਤਾਜਵੇਦ ਨਹੀਂ ਉਹਦੇ ਘੱਟ। ਇਧਰੋਂ ਆਉਂਦਾ ਵਾ ABC ਪੁਲੀ ਵੱਲੋਂ। ਤਾਜਵੇਦ ਨੂੰ ਮੈਂ ਕਹਿ ਦੇ ਦਿੱਤਾ ਨਹੀਂ ਹੈਗਾ। ABC ਪੁਲੀ ਵੱਲੋਂ ਨਹੀਂ ਡੀਸੈਂਟ ਜਿਹਾ ਵਾ? ਹਾਂ ਮੇਰਾ ਹੀ ਕਹਿਣ ਦੇ ਫਿਰ ਦੱਸ। ਨਹੀਂ ਉਹ ਸ਼ਰਾਜ਼ ਆ। ਸ਼ਰਾਜ਼ ਨਹੀਂ ਫਾਈਨਲ ਦੱਸੋ ਨਾ। ਸ਼ਰਾਜ਼? ਨਹੀਂ ਹਾਂ ਸ਼ਰਾਜ਼ ਸ਼ਰਾਬ ਸ਼ਰਾਜ਼ ਦਾ ਮੈਨੂੰ ਆਇਆ ਫੋਨ। ਅੱਛਾ ਤੇ ਕੀ ਫੋਨ ਆਇਆ ਹੈਗਾ ਫਰੀ ਹਿਸਾਬ ਨਾਲ? ਯਾਰ ਉਸਤਾਦ ਜੀ ਮੈਨੂੰ ਫਿਰ ਹੁਣ ਬਾਰ-ਬਾਰ ਉਹੀ ਗੱਲ ਤੁਸੀਂ ਖਜਾਣ ਦੇ ਜੇ। ਤਾਜੀ ਇਹ ਕਿਹੜੀ ਗੱਲ ਹੋਈ ਮਿੰਟ ਬਾਅਦ? ਪਤਾ ਕੀ ਗੱਲ ਮੇਨ ਆਓ ਤੁਸੀਂ ਮੇਨ ਤੇ ਸੁਣਨਾ ਤਾਜੀ ਮੇਰਾ ਵੀ ਐਵੇਂ ਦਿਮਾਗ ਇੱਧਰ ਘਰੋਂਡਿਆ ਮੈਨੂੰ ਦੱਸੋ। ਫੈਸਲ ਸਾਹਿਬ ਤੁਸੀਂ ਨਾ ਚਾਰੇ ਮੁਲਾਜ਼ਮ ਆ ਮੇਰੇ। ਹਾਂਜੀ ਮੈਂ ਮੇਨ ਓਨਰ ਆ। ਯੈਸ ਤਾਜੀ ਇਹ ਕੰਮ ਨਾ ਕਰਿਆ ਮੈਂ ਮੇਨ ਆਦਮੀ ਆ। ਨਾਜ਼ਰੀਨ ਮੈਂ ਤੁਹਾਨੂੰ ਕਹਿਤਾ ਜੇ ਬਿਲਕੁਲ ਜੀ, ਕੋਈ ਬੁਲਾਦਾ ਬਲੂਦ ਮੈਂ ਬਣਾਇਆ ਸਾਰਾ ਕੁਝ। ਭਾਜੀ ਹੱਥ ਬੰਨ ਕੇ ਤੁਹਾਨੂੰ ਮੇਨ ਅਸੀਂ ਮੈਂ ਮੇਨ ਮੰਨੋ ਮੈਨੂੰ। ਅਬ ਮੈਂ ਲਿਆ ਵਾ ਦਫ਼ਤਰ। ਇਹਦਾ ਕਿਰਾਇਆ ਵੀ ਮੈਂ ਦੇਣਾ ਐਡਵਾਂਸ ਦੀ ਵੀ ਮੈਂ ਗੱਲ ਕੀਤੀ ਸੀ। ਕਿਹੜਾ ਕਿਰਾਇਆ? ਕੌਣ ਕਿਰਾਇਆ ਦਿੰਦਾ? ਓਏ ਦੱਸ ਤੂੰ ਮੇਰੇ ਕੋਲ ਕਿਰਾਇਆ ਲੈਣ ਨਹੀਂ ਆ ਘਰੋਂ? ਓਏ ਤੇਰਾ ਉਹ ਕਿਰਾਇਆ ਲੈਣ ਆਇਆ ਜਿਹੜਾ ਤੂੰ ਉੱਥੇ ਨਹੀਂ ਸੀ ਇੱਕ ਕਿਰਾਇਆ। ਉਹ ਕਿਰਾਇਆ ਸੀ ਤੂੰ। ਐਵੇਂ ਕਿਰਾਏ ਦਾ ਕਹਿੰਦੇ ਉਹ ਪਿਛਲਾ ਚਬਾਰਾ ਕਿਰਾਏ ਤੋਂ ਨਹੀਂ ਉਹ ਖਾਲੀ ਕਰਨ ਦੇ ਦਿੰਦੇ। ਹਾਂ ਇਹ ਕਿਹੜੀ ਗੱਲ? ਯਾਰ ਮੇਰੀ ਗੱਲ ਸੁਣੋ ਜੀ, ਉਹ ਅਖਰਾਜਾਤ ਚੁੱਕਦੇ ਆ, ਤਨਖਾਹ ਦਿੰਦੇ ਆ, ਖਵਾਉਂਦੇ ਪਿਆਂਦੇ। ਤੇ ਮੇਨ ਕੌਣ ਹੋਇਆ? ਮੇਨ ਮੈਂ। ਭਾਜੀ ਮੇਨ ਓਨਰਸ਼ਿਪ ਕਿਹਦੇ ਕੋ ਆ? ਤੁਹਾਡੇ ਕੋਲ ਆ ਭਾਜੀ। ਜੀ ਲੇਕਿਨ ਇੱਕ ਫੇਵਰ ਮਿੰਟ। ਵਿੱਚ ਸਾਡੀ ਵੀ ਤੇ ਹੈ ਨਾ ਉਸਤਾਦ ਜੀ। ਹੁਣ ਤੁਸੀਂ ਗੱਲ ਨਹੀਂ ਸੁਣਨੀ ਫਿਰ ਮੈਨੂੰ ਭੁੱਲ ਜਾਏਗੀ ਫਿਰ ਚੰਗੇ ਤੁਸੀਂ ਰਹੋ। ਮੇਨ ਜੇ ਯਾਨੀ ਕਿ ਮੈਂ ਮੇਨ ਆ। ਤੇ ਜੇ ਤੁਸੀਂ ਮੇਨ ਤੇ ਫਿਰ ਅਸੀਂ ਤੇ ਮੇਨ ਪੂਰੀ ਆ। ਪਤਾ ਕੀ ਮੇਨ ਗੱਲ ਪੂਰੀ ਕੌਣ ਹੁੰਦਾ? ਉਹ ਮੇਨ ਮੇਨ ਪੂਰੀ ਉਹ ਖਾਂਦੇ ਨਹੀਂ ਹੈਗੇ ਮੇਨ ਪੂਰੀ। ਯਾਰ ਉਹ ਨਾ ਮੇਨ ਅਖਤਰ ਨੇ। ਹੁਣ ਫੇਵਰ ਐ ਨਹੀਂ ਹੁੰਦੀ, ਫੇਵਰ ਇਹ ਵੀ ਹੁੰਦੀ ਜਿਵੇਂ ਮੈਂ ਅੰਕਲ ਨੂੰ ਕਿਹਾ, ਮੈਂ ਕਿਹਾ ਅੰਕਲ ਜੀ ਸਿਰਫ ਇਹ ਕੋਠੀ ਦਾ ਕਿਰਾਇਆ ਯਾਨੀ ਸਭ ਕੋ 30,000 ਲੈਣਾ। ਕਿਹੜਾ? ਇਹ ਕੋਠੀ ਦਾ ਜਿਹੜਾ ਕਿਰਾਇਆ ਉਹ ਵੇਖਦੇ ਹੋਣੇ ਸ਼ੋ। ਹਾਂ ਅਗਲੀ ਵਾਰੀ ਆਣ ਕਹਿੰਦਾ ਤੇ ਮੈਂ ਤੈਨੂੰ 30 ਫੜਾਵਾਂਗਾ ਉਹਨਾਂ ਨੂੰ ਦਹੀਂ ਬਾਹਰ ਜਾ ਕੇ। ਆਹੋ ਮੈਂ ਅੰਕਲ ਨੂੰ ਕਿਹਾ, ਮੈਂ ਕਿਹਾ 30,000 ਤੋਂ ਵੱਧ ਨਹੀਂ। ਆ ਵੇਖੀ ਤੇਰੀ 30 ਇੱਕ ਕਰ ਦਿੰਦੀ ਉਹਨਾਂ ਨੇ। ਭਾਈ ਨੇ ਉਹ ਦੋ ਮੁੰਡੇ ਆਂਦੇ ਆ ਡਸ਼ਕਰੇ ਅੰਕਲ ਨਹੀਂ, ਉਹ ਲਾਈਵ ਬਾਡੀ ਬਿਲਡਰ ਆ। ਦੋਵੇਂ ਬਾਡੀ ਬਿਲਡਰ। ਨਹੀਂ ਜੇ ਆ ਲੈ ਆ ਹੀ ਆਈ ਅੱਜ ਪਹਿਲੀ ਅੱਜ ਕਿੰਨੀ ਤਰੀਕ ਆ? 4 ਤਰੀਕ। ਚੱਲ ਜਾ ਦੇ ਕੇ ਆ 30। ਲਓ ਜੀ ਨਾਜ਼ਰੀਨ ਸੀਰੀਅਸ ਹੀ ਲੈ ਜਾਂਦੇ ਗੱਲ। ਸ਼ਰਾਜ਼ ਦਾ ਮੈਨੂੰ ਆਇਆ ਫੋਨ। ਹਾਂਜੀ ਕਹਿੰਦਾ ਨਹੀਂ ਮੈਸੇਜ ਆਇਆ। ਕਹਿੰਦਾ ਭੈਣ ਮੇਰੇ ਨਾਲ ਇੱਕ ਬਹੁਤ ਅਜੀਬ ਵਾਕਿਆ ਹੋਇਆ। ਵਾਕਿਆ? ਉਹਦੇ ਨਾਲ ਵੈਸੇ ਹੋ ਸਕਦਾ। ਲਓ ਜੀ ਇਹ ਤੁਸੀਂ ਮੈਂ ਚੈਟ ਪੜਾ ਦਿੰਦਾ। ਕਹਿੰਦਾ ਜੀ ਮੇਰੇ ਨਾਲ ਬਹੁਤ ਅਜੀਬ ਵਾਕਿਆ ਹੋਇਆ। ਮੈਂ ਕਿਹਾ ਕੀ ਹੋਇਆ? ਅੱਗੋਂ ਉਹਨੇ ਮੈਨੂੰ ਜੋ ਕਿਹਾ ਫਰੀਦ ਤੈਨੂੰ ਮੈਂ ਦੱਸਾਂ। ਉਹ ਖੁਦਾ ਦਾ ਨਾਮ ਉਸਤਾਦ ਜੀ ਦੱਸ ਦਿਓ ਕਿਹੜਾ ਪਿੱਟ ਸਿਆਪਾ ਪਾਇਆ ਵਾ? ਯਾਰ ਚੁੱਪ ਕਰ ਕੋ ਵੀ ਯਾਰ ਤੁਸੀਂ ਮੇਨ ਦੇ ਅੱਗੇ ਨਾ ਬੋਲੋ ਯਾਰ ਨਾ। ਪਈ ਜਾਂਦੇ ਮੈਨੂੰ। ਭੈਣ ਰਾਤ ਅਜੀਬ ਮਾਮਲਾ ਹੁਆ ਮੇਰੇ ਸਾਥ। ਹਾਏ ਹਾਏ ਪਹਿਲਾ ਮਿਸਰਾ ਕਮਾਲ ਆ। ਤੁਸੀਂ ਬਈ ਮੈਂ ਤੁਹਾਨੂੰ ਤੁਸੀਂ ਆਪੇ ਦੇਖਣਾ ਵੀ ਕੀ ਆ। ਮੈਂ ਨਹੀਂ ਹੁਣ ਕਿਸੇ ਨੂੰ ਕਹਿਣਾ। ਸਭ ਤੋਂ ਸ਼ਾਨ। मैं क्या क्या हुआ? कहता रात पायर मैं घर जा रहा था, बंदे दो थे लूटने वाले, होंडा वांट वाइपर मुझे रोक लिया। हाँ ਉਸ ਨੂੰ ਬਾਲੋਂ ਨੇ ए देखो जी भैन थर्सडे है, हाँ। मैसेज पढ़ लो ठीक है जी। मैं क्या फिर कहना मेरी तलाशी करने लग गए, बैग ले लिया और वो चेक करने लग गए। मैं हेलमेट उतार लिया, देख के कहते ओए तू जानी दे नाल हुन्ना ना। वो डाकू कहते अल्लाह दी कसम पता वाला। अच्छा मैं क्या हाँ जी। मैं क्या फिर उन्हें क्या कहना? मैं क्या हाँ जी। मैं क्या फिर कहना जाओ तुसी कहना जा तू दूसरे ਨੂੰ ਕਹਿੰਦਾ ਦੇ ਦੇ ਦਾ ਬੈਗ। हाय 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 वाह वाह। ਅੱਗੋਂ ਮੈਂ ਹੱਸਿਆ ਤੇ ਕਹਿੰਦਾ ਜਾਨੀ ਭਾਈ ਨੂੰ ਸਲਾਮ ਕਹਿਣਾ। क्या कहते ਜੀ ਉਹੀ ਨਾ 125 ਉਹ ਜਿਹੜਾ ਇਹਨਾਂ ਨੇ ਨਹੀਂ ਅੱਛਾ ਅੱਗੋਂ ਕਹਿੰਦਾ ਹਾਂ ਆਹੋ ਕਹਿੰਦਾ ਫੈਸਲ ਰਾਮੇ ਨੂੰ ਤੇ ਫਰੀਦ ਭਾਜੀ ਨੂੰ ਸੱਚੀ ਵਿੱਚ ਕੁੱਟਦੇ ਆ ਜਾਂ ਕਿ ਐਵੇਂ ਹੀ? ਮੈਂ ਕਿਹਾ ਨਹੀਂ ਚਲੋ ਮੈਂ ਕਿਹਾ ਨਹੀਂ ਸੱਚੀ ਕੁੱਟਦੇ। ਕਹਿੰਦਾ ਅੱਛਾ ਚਲੋ ਠੀਕ ਆ ਫਿਰ ਜਾਓ ਤੁਸੀਂ। ਡਾਕੂ ਭਾਈ ਨਹੀਂ ਉਹ ਡਾਕੂ ਡੂਕੂ ਨੇ ਉਹ ਭਾਂ ਦੇ ਛੋਟੇ ਭਰਾ ਸਨ ਦੋਵੇਂ ਜਣੇ 125। ਓਏ ਭਾਈ ਨੇ ਬੰਦੇ ਹੁਣ ਮਰਚਾਂ ਤੋਂ ਨਹੀਂ ਨਾ ਕੰਮ ਚੱਲਣ ਡਿਆ। ਇਹਨਾਂ ਬੰਦੇ ਰੱਖ ਲੈ 1 to 5 ਤੇ ਉਹਨਾਂ ਨੂੰ 1 to 5 ਦੇ ਕੇ। ਯਾਰ ਮੈਂ ਗੱਲ ਇਹ ਕਰਨੀ ਸੀ ਜੀ ਠੀਕ ਆ ਕਿ ਮੇਰੇ ਵੀਰੋ ਜਦੋਂ ਮੇਰੇ ਨਾਲ ਇੰਨਾ ਪਿਆਰ ਕਰਦੇ ਹੋ, ਇੰਨੀ ਮਿਹਰਬਾਨੀ ਕੀਤੀ
ਤੇ ਇਹ ਕੀ ਕੰਮ ਹੋਇਆ ਵੀ ਰਸਤੇ 'ਚ ਰੋਕ ਕੇ ਤੇ ਨਿਜ਼ਾਮ। ਅੱਛਾ ਜਰਾ ਇੱਕ ਵਾਰੀ ਉਰਦੂ 'ਚ ਦੱਸਿਓ, ਪੰਜਾਬੀ 'ਚ ਦੱਸਿਓ ਕਿ ਗੱਲ ਕੀ ਹੋਈ ਸੀ। ਗੱਲ ਹੋਈ ਕਿ ਭਾਈ ਉਹਨੂੰ ਮੋਟਰਸਾਈਕਲ ਤੇ ਰੋਕਿਆ ਵਾ ਸ਼ਰਾਬ ਨੂੰ, ਉਹਨਾਂ ਨੇ ਕਿਹਾ ਵੀ ਕੱਢ ਦੇ ਜੋ ਕੁਛ ਹੈਗਾ ਜੀ। ਠੀਕ ਆ ਜੀ, ਉਹਨੇ ਆਪਣਾ ਬਟੂਆ ਛਟਵਾ ਜੋ ਵੀ ਜੈਨਵਨ ਉਹਨੇ ਦੇ ਦਿੱਤਾ ਵਾ। ਦੇ ਕੇ ਉਸ ਤੋਂ ਬਾਅਦ ਉਹਨੇ ਹੈਲਮਟ ਪਾਇਆ ਸੀ, ਇਹਨੇ ਕਿਤੇ ਹੈਲਮਟ ਲਾਇਆ, ਉਹਨਾਂ ਨੇ ਵੇਖਿਆ, ਉਹਨਾਂ ਨੇ ਕਿਹਾ ਤੂੰ ਜਾਨੀ ਦੇ ਨਾਲ ਹੁੰਨਾ? ਇਹਨੇ ਕਿਹਾ ਹਾਂਜੀ। ਉਹਨੂੰ ਕਹਿੰਦਾ ਦੇ ਦੇ ਯਾਰ ਇਹਦਾ ਸਮਾਨ ਵਾਪਸ। ਉਹਨੇ ਸਮਾਨ ਵਾਪਸ ਦੇ ਦਿੱਤਾ। ਅੱਗੋਂ ਜਾਣ ਲੱਗੇ ਕਹਿੰਦਾ ਯਾਰ ਜਾਨੀ ਭਾਜੀ ਨੂੰ ਸਲਾਮ ਕਹੀ ਸਾਡਾ। ਤੇ ਨਾਲ ਕਹਿੰਦਾ ਯਾਰ ਗੱਲ ਸੁਣੋ, ਫੈਸਲ ਦੇ ਫਰੀਦ ਨੂੰ ਜਿਹੜੀ ਕੁੱਟ ਪੈਂਦੀ ਉਹ ਸਹੀ ਪੈਂਦੀ? ਉਹ ਕਹਿੰਦਾ ਹਾਂਜੀ। ਕਹਿੰਦਾ ਅੱਛਾ ਚਲੋ ਠੀਕ ਆ ਜਾਓ ਤੁਸੀਂ। ਵਾਹ ਜੀ ਇਹ ਗੱਲ ਹੋਈ। ਲਵ ਯੂ। ਹਾਲਾਤ ਸੇ ਤੰਗ ਆ ਕੇ ਜੋ ਵੀ ਕਰਤਾ ਬੰਦਾ। ਜਿੱਦ ਕੋ ਨਵਾਂ 1 to 5 ਉਹਨੇ ਹਾਲਾਤ ਤੋਂ ਕੀ ਤੰਗ ਆਉਣਾ। ਹਾਲਾਤ ਤੋਂ ਤੰਗ ਚਾਹੇ ਕੋਇਆ ਹੋਵੇ। ਗੱਲ ਇਹ ਹੈ ਕਿਸੇ ਵੀ ਮਜਬੂਰੀ ਵਾਸਤੇ, ਕਿਸੇ ਵੀ ਗੱਲ ਵਾਸਤੇ ਮੇਰੇ ਭਰਾਵਾਂ ਨੇ ਕਿਸੇ ਵੀ, ਕਿਉਂਕਿ ਉਹਨਾਂ ਨੇ ਦੇ ਮੁਹੱਬਤ ਦਾ ਇਜ਼ਹਾਰ ਕੀਤਾ ਯਾਰ, ਤੇ ਕਿਸੇ ਵਾਸਤੇ ਵੀ, ਔਰ ਯਕੀਨਨ ਮੇਰੇ ਤੋਂ ਛੋਟੇ ਹੋਣੇ ਆ ਕਿਉਂਕਿ ਮੇਰੀ 28 29 ਸਾਲ ਉਮਰ ਹੋ ਗਈ ਆ। ਤੇ ਅੱਜ ਕੱਲ ਇਹ ਕੰਮ ਜਿਹੜੇ ਨੇ ਛੋਟੇ ਛੋਟੇ ਬੱਚੇ ਕਰਦੇ ਤੇ ਯਕੀਨਨ ਮੇਰੇ ਤੋਂ ਛੋਟੇ ਹੋਣੇ ਆ। ਇਹ ਕੀ ਕਿਹਾ? ਅੱਛਾ ਤੇ ਚੁੱਪ ਰਹਿ ਲੈਂਦਾ ਤੇ ਤੈਨੂੰ ਕੀ ਤਕਲੀਫ? ਮਤਲਬ ਨਾ ਤੂੰ ਬੋਲਦਾ ਇੱਥੇ ਤੇ ਤੈਨੂੰ ਕੀ ਮਸਲਾ? ਜੇ ਮੇਨ ਨੇ ਕਹਿਤਾ 28 ਹੈ ਤੇ 28 ਮੰਨੋ। ਆਹੋ, ਜਿਹੜਾ ਜੋ ਮੇਨ ਕਹਿ ਦੇਵੇ ਉਹ ਠੀਕ ਹੁੰਦਾ। ਤੇ ਛੱਡ ਦਿਓ ਯਾਰ, ਕੀ ਹੋ ਜਾਊਗਾ? ਕੀ ਹੋ ਜਾਊਗਾ ਜ਼ਿਆਦਾ ਤੋਂ ਜ਼ਿਆਦਾ? ਲੈ ਤੇ ਭੁੱਖੇ ਮਰ ਜਾਣ। ਭੁੱਖੇ ਨਹੀਂ ਮਰਦੇ। ਲੈ ਕੀ ਕਰਦੇ ਹੋ? 5 ਤਰੀਕਾ ਦੱਸਣਗੇ ਉਹਨਾਂ ਨੂੰ ਕਿਸੇ ਦੀ ਗੱਲ ਦੇ ਵਿੱਚ ਨਾ ਆਈ। ਓਏ ਹਾਂਜੀ, ਤੇਰੀਆਂ 2 ਬਾਹਾਂ ਹੈਗੀਆਂ, ਹੱਥ ਹੈਗੀਆਂ, ਕੁੱਤੇ ਜਿੱਡੀ ਜ਼ਬਾਨ ਹੈਗੀ, ਤੇਰਾ ਖੋਤੇ ਜਿੱਡਾ ਵਿੱਢ ਹੈਗਾ, ਗੈਂਡਾ ਕਰ ਲੋ, ਗੈਂਡੇ ਜਿੱਡਾ ਤੇਰਾ ਵਿੱਢ ਆ। ਠੀਕ ਆ, ਢੱਗੇ ਜਿੱਡੀ ਤੇਰੇ 'ਚ ਅਕਲ ਆ। ਠੀਕ ਆ, ਅੱਖਾਂ ਦੇਖਦਾ, ਤੂੰ ਕੰਮ ਕਰਦਾ, ਤੂੰ ਥੀਏਟਰ ਕੀਤਾ, ਤੂੰ ਇੱਥੇ ਆ ਕੇ ਬੋਲਦਾ, ਤੂੰ ਪੈਸੇ ਲੈਣਾ। ਠੀਕ ਹੈ ਨਾ? ਮੈਨੂੰ ਇਹ ਦੱਸ ਕਿ ਇੱਕ ਐਡੀ ਕਿ ਚਿੜੀ ਹੈ ਜਿਹੜੀ ਉੱਡਦੀ ਹੈ, ਉਹ 2-2 3-3 ਸਾਲ ਕਿਉਂ ਨਹੀਂ ਭੁੱਖੀ ਮਰਦੀ? ਉਸਤਾਦ ਕੀ ਬਾਤ ਹੈ। ਉਹਨੂੰ ਇਕੱਠਾ ਰਾਸ਼ਨ ਲਿਆਣਾ ਪਵੇ ਨਾ, ਕਿਲੋ ਘਿਓ ਮੰਗਾਣਾ ਪਵੇ, ਆਟੇ ਦਾ ਤੋੜਾ ਭੁੱਖੀ ਕਿਉਂ ਨਹੀਂ ਮਰਦੀ? ਉਹ ਨਾ ਉਹ ਕੰਮ ਕਰ ਸਕਦੀ, ਨਾ ਉਹ ਟੀ ਟਾਈਮ ਕਰ ਸਕਦੇ, ਨਾ ਉਹ ਕੋਈ ਦੁਕਾਨ ਪਾ ਸਕਦੀ, ਉਹ ਉੱਡਦੀ ਆ। ਨਾ ਉਹਨਾਂ ਕਿਸੇ ਨੇ ਕਿਹਾ ਵੀ ਰਾਤ ਨੂੰ ਆ ਕੇ ਮੇਰੇ ਕੇ ਲੈ ਜੀ, ਉਹ ਜਾਂਦੀ, ਉਹ ਭੁੱਖੀ ਕਿਉਂ ਨਹੀਂ ਮਰਦੀ? ਉਹਨੇ ਮਰਨਾ ਹੀ ਨਹੀਂ ਉਸਤਾਦ ਜੀ, ਉਹਦੀ ਖੁਰਾਕ ਹੋ ਰਹੀ। ਉਹਨਾਂ ਰੱਬ ਦਾ ਵਾਅਦਾ ਕੀਤਾ ਰਿਜ਼ਕ ਦਾ, ਉਹਨੇ ਸਭ ਨੂੰ ਦੇਣਾ। ਤੇ ਆ ਜਿਹੜੇ 2 ਜਣੇ ਜਿਨ੍ਹਾਂ ਨੂੰ ਮੈਂ ਕਹਿੰਦੇ, ਇਹਨਾਂ ਨੂੰ ਕਿੱਦਾਂ ਕਹਿੰਦਾ ਭੁੱਖਾ ਮਰ? ਇਹਨਾਂ ਵਾਅਦਾ ਨਹੀਂ ਕੀਤਾ ਰੱਬ ਨੇ? ਤੁਸੀਂ ਮੈਨੂੰ ਕਹਿਣ ਦੇ ਇਹਨਾਂ ਨੇ, ਰੱਬ ਨੇ ਇਹਨਾਂ ਨਾਲ ਵਾਅਦਾ ਨਹੀਂ ਕੀਤਾ। ਵਾਅਦਾ ਨਹੀਂ ਕੀਤਾ ਤੁਹਾਡਾ ਰੱਬ ਨੇ? ਵਾਅਦਾ ਕੀਤਾ, ਲੇਕਿਨ 2.5 ਲੱਖ ਰੁਪਏ ਦੀ ਰਿਪੀਟਰ ਆਂਦੀ, ਉਹ ਵਿਚਾਰੇ ਉਹ ਤੋਂ ਬਗੈਰ ਡਰਦੇ? ਕੋਈ ਵੀ ਨਹੀਂ ਡਰਦਾ। ਯਾਰ ਕੈਸਾ ਨਾ ਮਖਾਨੀ ਦਾ ਆਦਮੀ ਉਹ ਹੋਮ ਨਹਾਦ। ਗੱਲ ਇਹ ਹੈ ਕਿ ਉਹਨਾਂ ਨੇ ਵੀ ਅੱਲਾ ਨੇ ਰਿਜ਼ਕ ਦਾ ਵਾਅਦਾ ਕੀਤਾ। ਬਿਲਕੁਲ ਕੀਤਾ। ਉਹ ਮੁਸਲਮਾਨਾਂ ਦੇ ਘਰ ਜੰਮੇ ਪਲੇ ਨੇ। ਠੀਕ ਆ, ਉਹ ਨਬੀ ਦਾ ਕਲਮਾ ਪੜਨ ਵਾਲੇ ਨੇ। ਅੱਛਾਈ ਬੁਰਾਈ ਦਾ ਉਹਨਾਂ ਨੂੰ ਪਤਾ। ਅਗਰ ਕਿਸੇ ਮਜਬੂਰੀ ਨਾਲ ਮੁਲਕੀ ਹਾਲਾਤ ਵੀ ਇਦਾਂ ਦੇ ਨਾ, ਤੇ ਮੈਂ ਆਪਣੇ ਉਹਨਾਂ ਵੀਰਾਂ ਨੂੰ ਇਹੀ ਕਵਾਂਗਾ ਕਿ ਨਾ, ਇਹ ਪਤਾ ਹੁਣ ਤੁਹਾਡਾ ਹੋਣਾ ਕੀ ਆ, ਸਾਰਿਆਂ ਨੇ ਪ੍ਰੋਗਰਾਮ ਵੇਖ ਲਿਆ। ਹੁਣ ਤੁਸੀਂ ਜਿਹਨੂੰ ਰੋਕਣਾ ਨਾ, ਉਹਨੇ ਹੈਲਮਟ ਲਾ ਕੇ ਨਹੀਂ ਮੈਂ ਜਾਣੀ ਨਾ ਹੁੰਦਾ ਜੀ, ਮੱਥਾ ਪੈ ਜਾਣਾ। ਕਹਿੰਦੇ ਮਹੱਲੇ 'ਚ ਮੈਨੂੰ ਕੌਸਰ ਕਹਿੰਦੇ। ਦਾਨਿਸ਼ ਨੇ ਕਿਹਾ 2 ਬੰਦਿਆਂ ਨੇ ਇਹਨੂੰ ਖਿਲਾ ਰਿਆ, ਉਹਨਾਂ ਨੇ ਭਾਈ ਤਲਾਸ਼ੀ ਤਲੂਸ਼ੀ ਲਈ। ਉਹ ਕਹਿੰਦੇ ਕੌਣ ਆ ਤੂੰ? ਕਹਿੰਦਾ ਮੈਂ ਜਾਨੀ ਦੇ ਸ਼ੋਅ ਜਾਨਾ। ਉਹਨਾਂ ਨੇ ਭਾਈ ਕੁੱਟਿਆ, ਕਹਿੰਦੇ 1800 ਰੁਪਇਆ ਕੱਢਣ ਡਿਆ, ਇੰਨੇ ਪੈਸੇ ਕਮਾਉਣ। ਹੋਰ ਕੱਢ। ਨਹੀਂ ਯਾਰ, ਜੇ ਮੈਂ ਤਾਂ ਇੰਨੀ ਮੁਹੱਬਤ ਕਰਦੇ ਨਾ, ਤੇ ਫਿਰ ਮੁਹੱਬਤ ਮੇਰੇ ਲਈ ਨਹੀਂ ਭਾਈ, ਨਾ ਇਹ ਨਾ ਕੰਮ ਕਰ, ਇਹ ਨਹੀਂ ਕੰਮ ਕਰਨਾ। ਚਲੋ ਥੋੜਾ ਜਿਹਾ ਇਸ ਤੋਂ ਇਲਾਵਾ ਸੋਚੋ। ਮੈਂ ਤਾਂ ਤਰੀਕਾ ਦੱਸਦਾ, ਤੁਸੀਂ ਕਹੋਗੇ ਨਾ ਵੀ ਇਹ ਨਹੀਂ ਕਰਨਾ, ਹੋਰ ਕੋਈ ਸੋਚਦੇ ਆ ਸਹੀ ਜਿਹੜਾ ਕੰਮ ਆ, ਤੁਹਾਡੇ ਦਿਨ 'ਚ ਕੋਈ ਨਾ ਕੋਈ ਆ ਜਾਣਾ। ਬੈਂਕਾਂ ਦਾ ਕਰ ਲੈ ਇਨਸ਼ਾਅੱਲਾ। ਬੈਂਕ ਬਾਕੀ ਮੇਰੇ ਭਰਾਵਾਂ ਨੂੰ ਲਵ ਯੂ ਯਾਰ, ਜਿਨ੍ਹਾਂ ਨੇ ਇਹ ਗੱਲ ਕੀਤੀ ਹੈ। ਲੇਕਿਨ ਯਾਰ ਨਹੀਂ ਕੋਈ ਲਵ ਯੂ, ਮੈਨੂੰ ਲਵ ਯੂ ਤਾਦਾ ਅਗਰ ਨੈਕਸਟ ਇਹ ਕੰਮ ਨਾ ਕਰਨ। ਲੇਕਿਨ ਇੱਕ ਭੁਲੇਖਾ ਮੈਂ ਕੱਢਣਾ ਵੀ ਸੀਗਾ, ਜੇ ਕਿਤੇ ਉਹ ਲਾ ਦਿੰਦੇ ਸ਼ਰਾਦ। ਠੀਕ ਯਾਰ ਇਹਨੇ ਲਓ ਬਈ, ਨਾਲ ਆਰਫ ਚਾਲ ਵੀ ਮਰਵਾਉਣਾ ਇਹਨੇ। ਨਾਲ ਇਹ ਤੇ ਉਹ ਹਿਸਾਬ ਆ, ਇਹ ਤੇ ਉਹ ਹਿਸਾਬ ਆ ਵੀ ਆ ਫੈਰ ਮੁਝੇ ਮਾਰ। ਤਾਈ ਸੱਚੀ ਮੁੱਚੀ ਸ਼ਰਾਦ ਮੇਰਾ ਨਿੱਕਾ ਵੀਰ ਏ, ਜੇ ਕਿਤੇ ਸ਼ਰਾਦ ਨੂੰ ਫੈਸਲ ਸਾਹਿਬ, ਮੈਨੂੰ ਨਜ਼ਰ ਆ ਰਿਹਾ ਕਿ ਤੁਸੀਂ ਇਦਾਂ ਦੀਆਂ ਹਰਕਤਾਂ ਚੇਜ਼ੇ ਕਰਕੇ ਨਾ, ਤੇ ਮੈਨੂੰ ਕਿਸ ਦਿਨ ਰਿਪੋਰਟ ਆਉਣੀ ਆ। ਰਿਪੋਰਟ ਨਹੀਂ, ਫੋਨ ਸਿਰਫ। ਲੇਕਿਨ ਉਸਤਾਦ ਜੀ ਗੱਲ ਪਤਾ ਕੀ, ਉਹ ਕਿਹੜਾ ਸ਼ੌਕੀਆ ਕਰਦੇ ਨੇ। ਤੁਹਾਨੂੰ ਮੈਂ ਮਦਦਦਾਰੀ ਦੀ ਗੱਲ ਦੱਸਾਂ, ਮੈਂ ਗੌਰਮੈਂਟ ਲੈਵਲ ਤੇ ਮੈਂ ਗੱਲ ਲਿਜਾਣੀ ਏ। ਉਹ ਜਿਹੜਾ 1550 ਰੁਪਏ ਦਾ ਥੈਲਾ ਆਟੇ ਦਾ ਆ ਰਿਹਾ ਨਾ, 3 ਦਿਨ ਬਾਅਦ ਉਹ ਐਕਸਪਾਇਰ ਹੋ ਜਾਂਦਾ, ਥੱਲੇ ਫਰੀ ਸਾਹਿਬ ਵੱਟੇ ਬਣ ਜਾਂਦੇ। ਠੀਕ ਹੈ ਨਾ? ਜਿਹੜਾ ਉਹ ਦੂਸਰਾ ਆਟਾ, ਉਹ 2000 ਤੇ ਕੁਛ ਰੁਪਈਏ ਦਾ ਵਾ, ਉਹ ਥੋੜਾ ਜਿਹਾ ਸਹੀ ਆ। ਜਿਹੜਾ ਗੌਰਮੈਂਟ ਲੈਵਲ ਤੇ ਲੈਣਾ ਬਣਾ ਕੇ ਮਿਲ ਰਿਹਾ ਨਾ ਤੁਹਾਨੂੰ, ਤਾਂ ਜੀ ਮੈਂ ਤੁਹਾਨੂੰ ਆਟਾ ਚੈੱਕ ਕਰਾਵਾਂ, ਤੁਸੀਂ ਖਾ ਹੀ ਨਹੀਂ ਸਕਦੇ। ਕਿਉਂ?
ਵੱਟੇ ਬਣ ਗਏ, ਥੋੜੀ ਮਾਰ ਕੇ ਸਿੱਧਾ ਪੱਧਰਾ ਕਰਨਾ ਪੈਂਦਾ। ਯਾਰ ਆਟਾ ਭਾਵੇਂ ਸਹੀ ਹੁੰਦਾ, ਇਹਨਾਂ ਦੇ ਘਰ 'ਚ ਸਲਾਬ ਹੀ ਇੰਨੀ ਆ, ਉਹ ਢਿੱਲੇ ਹੋ ਜਾਂਦੇ। ਉਹ ਸਹੀ ਕਹਿ ਰਹੇ ਨੇ, ਆਟੇ ਦੇ ਉਸਤਾਦ ਜੀ ਮਿਆਰ ਇਹ ਵਾ, ਮਿਆਰ ਇਹ ਆਟਾ ਜਿਹੜਾ ਨਾ, ਉਹ ਆਟਾ ਜਿਹੜਾ ਬਿਲਕੁਲ ਵਿੱਚੋਂ ਸਾਰਾ ਕੁਝ ਵਿੱਚੋਂ ਜਿਹੜੇ ਐਲੀਮੈਂਟ ਕੱਢ ਕੇ ਉਹ ਬਚ ਜਾਂਦਾ ਵਾ, ਉਹ ਸਿਰਫ ਚਿੱਟਾ ਆਟਾ ਬਚ ਜਾਂਦਾ। ਅੱਛਾ, ਇਹੋ ਜਿਹੇ ਬੰਦੇ ਨਾਲ ਆਟੇ ਵਾਲੀ ਲਾਈਨ 'ਚ ਲੱਗੇ 2 ਪੀਸ ਪਾ ਕੇ ਕਸਟਮਰ ਵੀ ਐਂ ਹੋਲੀ ਹੋਲੀ ਅੱਗੇ जाए ना, क्या कर रहे हो? वो कहते सर आटा तकसीम, गुड इधर भी रखो बाइक के पीछे एक ਪੈਟ ਕਰਕੇ ਅਫਸਰ ਜਿਹਾ ਹੋ ਕੇ ਮੰਗੀ ਜਾ। अफसर जाओ क्या हो, इधर रखवाओ एक इधर वो इंज रख दे तले चिट्टा पूरा कोट चप जा। ਪਹਿਲੇ ਬਜ਼ੁਰਗੋਂ ਕੋ ਦੇ ਤੇ मोटा रख के ना इतने थोड़ा अपना रख के ते जान लगे रोक लाइन में रहना, लाइन में सीधा लाइन में रहना, चलो ते हो गया। ਦੇਖਿਆ ਨਾ, ਪੈਟ ਕਰਕੇ ਲੰਗਰ ਵਾਲੀ ਲਾਈਨ 'ਚ ਲੱਗੇ। ਮੈਂ ਇੱਕ ਦਿਨ ਇੱਥੋਂ ਦੇਖਿਆ ਜਿਹੜੀਆਂ ਆਪਣੀਆਂ ਗੈਟਅਪ ਵਾਲੀਆਂ ਨਹੀਂ, ਉਹ ਮੁੱਛਾਂ 8-9 ਗੈਪ। ਹਾਂਜੀ, ਰਾਤ ਨੂੰ ਭਾਣੋਂ ਨਹੀਂ ਲੈ ਗਏ ਨੇ। ਓਏ ਇੱਕ ਥੈਲਾ ਵੱਡੀ ਮੁੱਛ ਲਾ ਕੇ ਲੈ ਆ, ਦੂਜਾ ਘਰ ਗਿਆ ਵਾ ਜਾ ਕੇ ਗਮ ਨਾਲ ਦੂਜੀ ਮੁੱਛ ਲਾ ਕੇ ਸਲਵਾਰ ਕਮੀਜ਼ ਪਾ ਕੇ ਫੇਰ ਥੈਲਾ ਲੈ ਆ। ਮੈਨੂੰ ਪਤਾ ਲੱਗਾ ਜੀ 7 ਕ ਥੈਲੇ ਭਾਣੋਂ ਨੇ ਮੁੱਛਾਂ ਚੇਂਜ ਕਰਕੇ ਲਏ ਨੇ ਯਾਰ ਵੇ, ਗੈਟਅਪ ਵਾਲੀਆਂ। ਫਿਰ ਇੱਕੋ ਜਿਹੇ ਕੱਪੜੇ ਪਾ ਕੇ ਤੰਦੂਰ ਵਾਲੇ ਨੂੰ ਵੇਚ। ਵਾਹੂ ਮੈਂ ਤਾਂ ਵਿਆਹ ਤੇ ਗਿਆ ਸੀ ਐਵੇਂ ਉਸਤਾਦ ਜੀ, ਵਿਆਹ ਤੇ ਨਹੀਂ ਗਿਆ, ਉਹ 6-7 ਮੁੱਛਾਂ ਜਿਹੜੀਆਂ ਗਈਆਂ ਨੇ ਨਾ, ਉਹ ਇਸੇ ਚੱਕਰ 'ਚ ਗਈਆਂ ਉਹ ਨੇ। ਆ ਵੀ ਤੇ ਗਈਆਂ ਨੇ ਨਾ, ਆਤ ਜਾਣੀਆਂ ਹੀ ਸੀ, 7 ਥੈਲੇ ਵੀ ਤੇ ਆ ਗਏ ਨਾ 7 ਥੈਲੇ। ਉਹਨਾਂ ਦੇ ਚੱਕਰ 'ਚ। ਉਸਤਾਦ ਜੀ ਅੱਲਾ ਜਾਣਦਾ, ਫਰੀਦ ਮਾਸ਼ਾਅੱਲਾ ਰੀਜ਼ਨੇਬਲ ਹੈਗਾ। ਹੈਲ ਜੌਨ ਅੱਛਾ ਯਾਰ ਠਹਿਰ ਜਾ ਯਾਰ, ਨਹੀਂ ਜੈਨੂਅਲ ਸੁਣ ਰੀਜ਼ਨੇਬਲ ਲੈਂਦੇ, ਹੈ। ਝੂਠ ਜਦੋਂ ਬੋਲੇ ਨਾ ਉਦੋਂ ਪੂਰਾ ਬੁਲਵਾਈ ਦਾ ਹੁੰਦਾ ਅਗਲੇ ਕੋਲ। ਨਹੀਂ ਝੂਠ ਨਹੀਂ ਬੋਲ ਰਿਹਾ, ਮਾਸ਼ਾਅੱਲਾ ਰੀਜ਼ਨੇਬਲ ਹੈਗਾ। ਅਸੀਂ ਉਹਨੂੰ ਰਾਤੀ ਲੈ ਕੇ ਗਏ 5 ਸਟਾਰ ਹੋਟਲ ਦੇ ਵਿੱਚ, ਤਾਂ ਜੀ ਤੁਸੀਂ ਵੀ ਨਾਲ ਸੀਗੇ। ਅੱਲਾ ਮੇਰਾ ਜਾਣਦਾ ਉਸਤਾਦ ਜੀ, ਨਾਮ ਦੇ ਨਾ ਬਿਰਿਆਨੀ ਖਾਣ ਡਿਆ ਜੀ। ਆਹੋ ਇਹ ਖਾਂਦਾ ਵਾ, ਖਾਂਦਾ। ਨਾਮ ਨਾਲ ਬਿਰਿਆਨੀ ਖਾਣ ਡਿਆ ਤੇ ਹਲਵੇ ਨਾਲ ਚਨੇ ਖਾਣ ਡਿਆ। ਇਹ ਮੈਂ ਆਪਣੀ ਅੱਖਾਂ ਨਾਲ ਦੇਖਿਆ, ਮੈਂ ਵੀਡੀਓ ਵੀ ਬਣਾਈ ਹੈ। ਲਓ, ਔਰ ਐਡੀ ਬੁਰੀ ਬੁਰਕੀ ਲਾਉਂਦਾ ਇੰਜ ਕਰਕੇ, ਨਾ ਖੁਦਾ ਦੀ ਕਸਮ ਹੈ, ਮੈਂ ਤੁਹਾਨੂੰ ਸੱਚੀ ਮੁੱਚੀ ਕਹਿ ਰਿਹਾ, 36 ਵਾਰੀ ਨੂੰ ਮੈਂ ਕਿਹਾ ਖਾਣ ਪੀਣ ਦੀ ਤਮੀਜ਼ ਸਿੱਖ ਲੈ ਉਸਤਾਦ ਜੀ ਬਈ। ਜਦੋਂ ਹਰ ਚੀਜ਼ ਜੋ ਪਈ ਆ ਖਾਣ ਵਾਲੀ, ਚਮਚ, ਪਲੇਟਾਂ, ਕਾਂਟੇ, ਇਹ ਉਹ, ਇਸ ਕਿਸਮ ਦਾ ਅੱਧਾ ਨਾਨ ਸਿੱਟ ਕੇ ਉਤੋਂ ਇੰਜ ਫੜਦਾ ਉਹਨੂੰ ਥੱਲੇ ਉਸਾਲਣ ਨੂੰ, ਤੇ ਫੜਾ ਕੇ ਇੰਜ ਵਿੱਚ ਰਹਾ ਕਰਕੇ, ਅੱਲਾ ਮਾਫੀ, ਜਿਵੇਂ ਡਬਲ ਪਾਨ ਰੱਖੀ ਦਾ ਮੂੰਹ 'ਚ, ਐਵੇਂ ਬੁਰਕੀ ਰੱਖਦਾ। ਉਹ ਯਾਰ ਤੂੰ ਤਰਤੀਬ ਤੇ ਸਿੱਧੀ ਕਰ। ਔਰ ਚੌਲਾਂ ਦੇ ਉੱਤੇ ਯਾਰ ਬਿਰਿਆਨੀ ਦੇ ਉੱਤੇ ਇਹਨੇ ਕੁਲਚਾ ਸਿੱਟਿਆ ਤੇ ਬਿਰਿਆਨੀ ਕੁਲਚੇ 'ਚ ਭਰ ਕੇ ਖਾ ਗਿਆ। ਉਹ ਮੇਰੇ ਮੌਲਾ, ਮੈਂ ਕਹਾਂ ਇਹ ਕੌਣ ਆ? ਐਡੀ ਭਾਰੀ ਬਣਾਈ ਹੋਈ ਉਸਤਾਦ ਜੀ। ਉਹ ਯਾਰ ਬਿਰਿਆਨੀ ਸਾਲਾਂ ਦੀ ਏਡੀ ਮਿਰਚ ਪਾਈ ਸੀ, ਉਹ ਮੈਂ ਉਹਦੇ ਨਾਲ ਬਿਰਿਆਨੀ ਖਾ ਗਿਆ। ਨਹੀਂ ਯਾਰ ਫਰੀਦ ਯਾਰ ਕੰਬੀਨੇਸ਼ਨ ਹਲਵੇ ਉੱਤੇ ਚਨੇ ਪਾਉਂਦੇ ਆ। ਆਹ ਹਲਵੇ ਤੇ ਚਨੇ ਪਾ ਰਿਹਾ। ਕਦੀ ਖਾਓ ਤਾਂ ਸਹੀ, ਤੁਹਾਨੂੰ ਪਤਾ ਉਸਤਾਦ ਜੀ ਆ ਦਿਖਾਣਾ ਜ਼ਰਾ, ਵੀਡੀਓ ਦਿਖਾਣਾ। ਯਾਰ ਉਹਨਾਂ ਨੇ ਉਹ ਐਂਡ ਤੇ ਉਹ ਨਹੀਂ ਖੀਰ ਟੈਪ ਬਣਾਈ ਹੁੰਦੀ, ਆਹ ਉਹ ਅੱਗੇ ਰੱਖ ਕੇ ਤੈਨੂੰ ਕਹਿੰਦਾ ਯਾਰ 2 ਹਰੀਆਂ ਮਿਰਚਾਂ ਤੇ ਕੱਟ ਕੇ ਲਿਆ। ਉਹ ਵੇਟਰ ਕਹਿੰਦਾ ਪਾਣੀ ਕੀ ਕਰਨੀ ਆ, ਕਹਿੰਦਾ ਤੂੰ ਲਿਆ। ਉਹਨੇ ਲਿਆਂਦੀਆਂ ਤੇ ਉਹਦੇ ਉੱਤੇ ਖੀਰ ਤੇ ਸਿੱਟ ਕੇ ਖਾ ਰਹੇ ਹਰੀਆਂ ਮਿਰਚਾਂ। ਕਸਮੇ ਤੂੰ ਟੇਸਟ ਕਰੀ, ਜੇ ਇਹ ਜਿੱਦਾਂ ਕਹਿੰਦੇ ਹਲਵੇ ਤੇ ਮੈਂ ਥੋੜਾ ਜਿਹਾ ਚਨੇ ਪਾਏ ਨੇ, ਚਨਵੇਂ ਪਾ ਕੇ ਇਸ ਤਰ੍ਹਾਂ ਮਿਰਚਾਂ, ਤੁਸੀਂ ਯਕੀਨ ਕਰੋ ਕਹਿੰਦੇ ਖਰਾਬ ਹੋ ਜਾਵੇ ਤੇ ਕਹਿੰਦੇ ਚਾਈਨੀਜ਼ ਵਾ। ਇਸੇ ਤਰ੍ਹਾਂ ਉਹ ਖਾਣੇ ਤੁਸੀਂ ਟੇਸਟ ਕਰੋ, ਉਹਨਾਂ ਦਾ ਟੇਸਟ ਨਾ ਖਰਾਬ ਹੋ ਜਾਵੇ ਤੇ ਕਹਿੰਦੇ ਚਾਈਨੀਜ਼ ਆ। ਆਹੋ ਤੇ ਹੋਰ ਕੀ ਹੈ, ਤੁਸੀਂ ਬਹੁਤ ਕਿਤੇ ਸੋਹਣਾ ਆਪਣੀਆਂ ਮਿਰਚਾਂ ਲੈ ਜਾਣੀਆਂ ਜੇ ਉੱਤੇ। ਸ਼ੌਕ ਆ, ਤੂੰ ਅੱਛੀ ਖੁਰਾਕ ਰੱਖਦਾ ਵਾ, ਹਰ ਸ਼ੈ ਤੂੰ ਖਾਂਦਾ ਵਾ ਭਾਈ, ਠੀਕ ਆ, ਲੇਕਿਨ ਇਹ ਕੋਈ ਤੁੱਕ ਬੰਦਾ ਕਿ ਹਲਵੇ ਤੇ ਜਾਂ ਮਿੱਠੀ ਸ਼ੈ ਤੇ ਤੂੰ ਚਨੇ ਤੇ ਹਰੀਆਂ। ਓ ਯਾਰ ਨਾਨ ਦੇ ਨਾਲ ਬਿਰਿਆਨੀ ਕੌਣ ਖਾਂਦਾ ਵਾ? ਬੁਰਕੀ 'ਚ ਬਿਰਿਆਨੀ ਭਰ ਕੇ ਕੌਣ ਖਾਂਦਾ ਵਾ? ਪੁੱਛੋ ਕਿ ਜਿੰਨਾ ਲੋਕਾਂ ਨੇ ਖਾਣ ਪੀਣ ਦਾ, ਜਿਨ੍ਹਾਂ ਨੂੰ ਪਤਾ ਵਾ ਬਿਰਿਆਨੀ ਜਿਹੜੀ ਨਾਨ ਨਾਲ ਵੀ ਖਾਧੀ ਜਾ ਬਸ ਸਕਦੀ। ਕਰਦੇ ਨਾਨ ਨਾਲ। ਚਲੋ ਯਾਰ ਵਿੱਚ ਕਬਾਬ ਵੀ ਸੀ, ਨਾਨ ਵੀ ਸੀ, ਤੇ ਬਿਰਿਆਨੀ ਮੈਂ ਕਬਾਬ ਵਿੱਚ ਲਾ ਕੇ ਤੇ ਉੱਤੋਂ ਬਿਰਿਆਨੀ ਦੇ ਬੁਰਕੀ ਲਾਂਦਾ ਸੀ। ਯਾਰ ਸੂਪ ਨਾਲ ਤਲੇ ਨਾਨ ਦਾ ਕੀ ਚੱਕਰ ਹੁੰਦਾ, ਉਹਦੇ 'ਚ ਡੋਬ ਕੇ ਖਾ। ਆਏ ਨੇ ਸੁਪਰ ਬਿਸਕੁਟ ਸੂਪ 'ਚ ਭੇ ਮੈਂ ਕਿਹਾ ਕੀ ਕਹਿੰਦਾ ਕੰਬੀਨੇਸ਼ਨ। ਨਹੀਂ ਮੈਂ ਉਸਤਾਦ ਜੀ ਤੁਹਾਨੂੰ ਵਿਖਾਵਾਂਗਾ ਕਦੀ ਟੇਸਟ ਮੇਰੇ ਨਾਲ ਬਹਿ ਕੇ ਖਾਓ। ਅੱਛਾ ਵੀ ਇੱਕ ਚੀਜ਼ ਹੁੰਦੀ ਆ ਵੀ ਮਿੱਠੇ ਚੌਲਾਂ ਤੇ ਨਾ ਜ਼ਰਦੇ ਤੇ ਸ਼ੋਰਬਾ ਪਾ ਕੇ, ਮੈਂ ਇੱਕ ਵਾਰੀ ਕੋਈ ਛੋਟਾ ਜਿਹਾ ਹੁੰਦਾ ਸੀ, ਮੈਂ ਖਾਦਾ ਤੇ ਮੇਰੇ ਮਾਮੂ ਮੇਰਾ ਮਜ਼ਾਕ ਉਡਾਉਣ ਵੀ ਆ ਵੇਖੋ ਤੇਰਾ ਮੁੰਡੀ ਮਾਂ ਨੂੰ ਕਹਿੰਦੇ ਆਵੇ ਤੇਰਾ ਮੁੰਡਾ ਕੀ ਕਰਨ ਦਿਆ ਪੇਂਡੂ, ਵੇਖ ਮਿੱਠੇ ਚੌਲਾਂ ਦਾ ਸ਼ੋਰਬਾ ਪਾ ਖਾਂਦੇ। ਭਾਜੀ 7-8 ਸਾਲ ਲੰਘੇ ਨੇ ਇੱਕ ਵਿਆਹ ਤੇ, ਮੈਂ ਮਾਮੇ ਨੂੰ ਫੜ ਲਿਆ ਖਾਂਦੇ ਹੁੰਦੇ। ਮੈਂ ਕਿਹਾ ਹਾਂਜੀ, ਮੈਂ ਬੁਲਾਇਆ ਮੈਨੂੰ, ਮੈਂ ਕਿਹਾ ਤੇ ਤੇਰਾ ਭਰਾ ਕੀ ਕਰਨ ਦੇ? ਔਰ ਹੁਣ ਅਕਸਰ ਲੋਕ ਨਾ ਜ਼ਰਦੇ ਤੇ ਮੁਰਗੇ ਦਾ ਸਾਲਣ ਸ਼ੋਰਬਾ ਪਾ ਕੇ ਖਾਂਦੇ। ਲੇਕਿਨ ਉਹ ਤੇ ਠੀਕ ਹੈ, ਸਮਝ ਜਾਂਦੀ ਆ, ਮਿਲਕ ਸ਼ੇਕ 'ਚ ਬਾਕਰਖਾਨੀ ਡੋਬ ਕੇ ਖਾਣ ਵਾਲਾ ਇਹ ਨਹੀਂ ਕਰਦੇ। ਇਹ ਤੇ ਕੋਈ ਫਰੀਦ ਇਸ ਵਜ੍ਹਾ ਤੋਂ ਨਾ ਤੂੰ ਸੱਚੀ ਮੁੱਚੀ ਦੂਰ ਹੋਏਗਾ ਮੇਰੇ ਤੋਂ। ਮੈਂ ਕਈ ਹੋਟਲਾਂ ਦੇ ਵਿੱਚ ਮੈਂ ਤੈਨੂੰ ਨਹੀਂ ਲੈ ਕੇ ਜਾਊਂਗਾ ਇੰਦਾ। ਤੂੰ ਕੀ ਕੀਤਾ ਕੀ ਯਾਰ ਇਹ ਹਰਕਤਾਂ ਮਾੜੀਆਂ ਹਰਕਤਾਂ ਵਗੈਰਾ ਅੱਛਾ ਯਾਰ ਸਾਦੇ ਰਸ ਲੈ ਕੇ ਨਾ, ਸਾਦੇ ਰਸ, ਹਾਂਜੀ, ਤੇ ਉਹ ਅਨਾਰਕਲੀ ਚਲਾ ਗਿਆ ਇੱਕ ਉਹ ਦੁਕਾਨ ਤੇ ਕੈਪ ਵਾਲੀ ਤੇ, ਕਹਿੰਦਾ ਇਹਦੀ ਟੋਪੀ ਦੇ ਦਿਓ। ਉਹਨੇ ਕਿਹਾ ਕਰਨੀ, ਕਹਿੰਦਾ ਮੈਂ ਟੋਪੀ ਵਾਲੇ ਰਸ ਬਣਾਉਣੇ, ਤੇ ਬੱਚਿਆਂ ਦੀਆਂ ਟੋਪੀਆਂ ਲੈ ਕੇ ਨਾ ਸਾਦੇ ਰਸ ਤੇ ਰੱਖ ਕੇ ਕਹਿੰਦਾ ਟੋਪੀ ਵਾਲੇ ਰਸ। ਐਸਾ ਨੈਸ਼ ਇੰਜ ਕਰਕੇ ਚਾਹ 'ਚ ਡੋਬ ਕੇ ਖਾਦਾ, ਇੱਥੇ ਲਾਸਟਿਕ ਫਸ ਗਈ ਬੱਚਿਆਂ ਦੀ ਟੋਪੀ ਵਾਲੀ।
ਅੱਛਾ ਗੱਲ ਅਸੀਂ ਕਰਨ ਦੇ ਸੀ ਉਹਨਾਂ ਲੋਕਾਂ ਦੀ ਸਲਾਹ ਦੀ, ਕਿੰਨਾ ਦੀ ਉਹਨਾਂ ਨੇ ਕਿੱਦਾਂ, ਲੇਕਿਨ ਫੈਸਲ ਸਾਹਿਬ ਦੇ ਗੱਲ ਕੁਛ ਹੱਦ ਯਾਰ ਤੱਕ ਠੀਕ ਸਲਾਹ ਕੀਤੀ। ਤੇ ਤੂੰ ਨਹੀਂ, ਤਾਂ ਕਰੇ ਦਾਨਿਸ਼ ਯਾਰ। ਭਾਈ ਵੇਖੋ ਇਸ ਟਾਈਮ ਜੋ ਹਾਲਾਤ ਨੇ, ਹਰ ਬੰਦੇ ਦੇ ਕੋਲ ਆਪਣਾ ਆਪਣਾ ਹੁਨਰ ਆ। ਇਹਨਾਂ ਨੇ ਕਾਮੇਡੀ ਕਰਕੇ, ਕਿਸੇ ਨੇ ਕੈਮਰਾ ਚਲਾ ਕੇ, ਕਿਸੇ ਨੇ ਦਿਹਾੜੀ ਲਾ ਕੇ, ਉਹਨਾਂ ਕੋਲ ਵਿਚਾਰਿਆਂ ਕੋਲ ਇਹੋ ਹੀ ਹੁਨਰ ਆ। ਪਤਾ ਹੀ ਰਿਪੀਟਰ ਕਿੰਨੇ ਦਾ ਹੁੰਦਾ? 2.5 ਲੱਖ ਰੁਪਏ ਦਾ 2.5 ਲੱਖ ਰੁਪਏ ਦਾ। ਔਰ ਰਾਤ ਰੋਡ ਦੇ ਉੱਤੇ ਬਹੁਤ ਇhtiyat ਨਾਲ ਖਲੋਣਾ, ਤੇ ਉਹ ਤੁਸੀਂ ਹਿਸਾਬ ਲਾਓ ਕਿੰਨੀ ਮਿਹਨਤ ਦਾ ਕੰਮ ਆ। ਮੈਂ ਇਸ ਐਸੋਸੀਏਸ਼ਨ ਬਣਾ ਕੇ ਇਹਨਾਂ ਦੇ ਹੱਕ 'ਚ ਆਵਾਜ਼ ਚੁੱਕਣਾ ਚਾਹੁੰਦਾ ਕਿ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ, ਸੇਫਟੀ ਦਿੱਤੀ ਜਾਵੇ, ਇਹਨਾਂ ਨੂੰ ਇੱਕ ਕੈਬਨ ਬਣਾ ਕੇ ਦਿੱਤਾ ਜਾਵੇ। ਮੈਂ ਸਿਰਫ ਇੱਕ ਗੱਲ ਕਵਾਂਗਾ ਸਰ ਉਹਨਾਂ ਲੋਕਾਂ ਨੂੰ ਜਿਹੜੇ ਮੇਰੇ ਵੀਰ ਨੇ, ਸਾਡੇ ਪਾਕਿਸਤਾਨੀ ਨੇ, ਸਾਡੇ ਹਰ ਲਿਹਾਜ਼ ਨਾਲ ਸਾਡੇ ਵੀਰ ਨੇ, ਮੈਂ ਇੱਕ ਗੱਲ ਕਵਾਂਗਾ, ਸਿਰਫ ਤੁਸੀਂ ਇੰਨਾ ਸੋਚਣਾ, ਇੱਕ ਬੰਦਾ ਅਗਰ ਰਾਤ ਨੂੰ ਜਾ ਰਿਹਾ, ਜੋ ਹਾਲਾਤ ਨੇ, ਤੁਸੀਂ ਤੇ ਉਹਦੇ ਕੋਲੋਂ ਮੋਬਾਈਲ ਜਾਂ ਕੋਈ ਚੀਜ਼ ਖੋਲੀ, ਉਹਦੇ ਹਾਲਾਤ ਪਤਾ ਨਹੀਂ ਕਿੱਦਾਂ ਨੇ ਸਰ। ਜਦੋਂ ਤੁਸੀਂ ਜਾਣਾ ਨਾ, ਉਹਨੇ ਘਰ ਜਾਂਦਿਆਂ ਤੱਕ ਜੋ ਦਿਲੋਂ ਨਿਕਲਣਾ ਨਾ, ਪਤਾ ਨਹੀਂ ਕਿੱਦਾਂ ਕਿੱਦਾਂ ਉਹਨੇ ਲਿਆ। ਔਰ ਉਸ ਤੋਂ ਬਾਅਦ ਜਦੋਂ ਉਹਨੇ ਘਰ ਜਾ ਕੇ ਦਿਲ ਕਰੇ ਆਪਣੀ ਮਾਂ ਨੂੰ ਕਵੇ ਕਿ ਮੇਰੇ ਨਾਲ ਇੱਦਾਂ ਹੋ ਗਿਆ, ਉਸ ਮਾਂ ਦੀ ਜਦੋਂ ਬਦਵਾਰਿਸ਼ ਤੇ ਜਾਣੀ ਹੈ ਨਾ, ਭੈਣਾਂ ਦੀ, ਮਾਂ ਦੀ, ਬੱਚਿਆਂ ਦੀ, ਸਰ ਉਹ ਤੁਸੀਂ ਜ਼ੇਨ 'ਚ ਰੱਖ ਕੇ ਇਹ ਕੰਮ ਕਰਨਾ। ਨੈਕਸਟ ਤੁਸੀਂ ਇਹ ਜ਼ੇਨ ਨਹੀਂ ਕਰਨਾ ਕਿ ਅਸੀਂ ਲੈ ਲਿਆ ਤੇ ਅਸੀਂ ਨਿਕਲ ਗਏ ਤੇ ਉਹ ਚਲਾ ਗਿਆ, ਸਾਡਾ ਯਾਦ ਨਹੀਂ। ਉਹ ਉਹਨਾਂ ਦੀਆਂ ਨਿਕਲੀਆਂ ਢਿੱਡੋਂ ਪਤਾ ਨਹੀਂ ਕਿੱਥੇ ਕਿੱਥੇ ਤੁਹਾਡਾ ਉਹਨਾਂ ਨੇ ਪਿੱਛਾ ਕਰਨਾ ਜੇ। ਇਹ ਮੈਂ ਤੁਹਾਨੂੰ ਦੱਸ ਦਿਆਂ ਮੇਰੇ ਭਰਾਓ, ਬੜੀ ਗਹਿਰੀ ਗੱਲ। ਹਾਂ ਇਹ ਜ਼ੇਨ 'ਚ ਨਾ ਰੱਖਣਾ ਕਿ ਤੁਸੀਂ ਅਗਰ 10 ਬੰਦਿਆਂ ਕੋਲ ਲਿਆ, ਠੀਕ ਆ, 9 ਬੰਦੇ ਮੰਨ ਲਿਆ ਵੀ ਉਹਨਾਂ ਕੋਲ ਹੈ ਸੀ ਗੱਡੀ ਤੇ ਸੀ, ਇੱਕ ਵੀ ਬੰਦਾ ਐਸਾ ਲੱਭ ਗਿਆ ਨਾ ਤੁਹਾਨੂੰ ਜਿਹਦੇ ਕੋਲ ਕੋਈ, ਜਿਹੜਾ ਕੋਈ ਕਿਤੇ ਆਟੇ ਵਾਸਤੇ ਜਾਂ ਕਿਸੇ ਗੱਲ ਵਾਸਤੇ ਜਾਂ ਕਿਤੇ ਵਾਸਤੇ ਲੈ ਕੇ ਜਾ ਰਿਹਾ, ਸਰ ਉਹਦੇ ਢਿੱਡੋਂ ਕੋਈ ਗੱਲ ਨਿਕਲ ਗਈ ਨਾ, ਤੇ ਉਹਨੇ ਬਹੁਤ ਦੇਰ ਦੂਰ ਤੱਕ ਪਿੱਛਾ ਕਰਨਾ। ਇਹ ਮੈਂ ਤੁਹਾਨੂੰ ਦੱਸ ਦਿਆਂ। ਹਾਂ ਜਿਹਨੂੰ ਕਹਿੰਦੇ ਹਾਂ। ਇੱਕ ਗੱਲ ਉਸਤਾਦ ਜੀ ਹੋਰ, ਕੱਲ ਮੈਂ ਜਾ ਰਿਹਾ ਸੀ ਰਸਤੇ 'ਚ, ਤੇ ਅੱਲਾਹ ਪਾਕ ਦੀ ਕਰਨੀ ਹੋਈ ਕਿ ਮੈਂ ਬੱਚਤ ਹੋ ਗਈ। ਮੇਰੇ ਬਾਖੁਦਾ ਅੱਲਾਹ ਸ਼ਾਹਿਦ ਆ ਕਿ ਮੇਰੇ ਡੋਰ ਇਸ ਜਗ੍ਹਾ ਤੋਂ ਫਿਰ ਕੇ ਨਾ ਅੱਖਾਂ ਤੋਂ ਉੱਤੇ ਨਾ ਮੱਥੇ ਤੇ ਫਿਰ ਕੇ ਤੇ ਲੰਘ ਗਈ, ਤੇ ਇਹ ਸੀ ਇੱਕ ਸਾਈਡ ਤੋਂ ਉਹਨੇ ਖਿੱਚੀ ਨਹੀਂ ਸੀ, ਉਹਨੇ ਖਿੱਚ ਲਈ। ਉਸਤਾਦ ਜੀ ਐਡਾ ਖਤਰਨਾਕ ਕੰਮ, ਜੈਨੂਅਨਲੀ ਬੰਦੇ ਮੈਂ 2 ਐਸੇ ਵੇਖੇ ਜਿਨ੍ਹਾਂ ਦੀਆਂ ਸ਼ਾਰਗਾਂ ਕੱਟੀਆਂ ਗਈਆਂ। ਇਹ ਬਸੰਤ ਦਾ ਜਿਹੜਾ ਸਿਲਸਿਲਾ ਤਵਾਤਰ ਨਾਲ ਚੱਲ ਰਿਹਾ ਵਾ, ਲੋਕ ਛੱਤਾਂ ਤੇ ਚੜ ਕੇ ਜਾਂ ਸੜਕਾਂ ਤੇ, ਇੰਨੇ ਖਤਰਨਾਕ ਕੰਮ, ਬੱਚੇ ਜਿਹੜੇ ਨੇ ਕਈ ਡਿੱਗਦੇ ਨੇ, ਔਰ ਇਹ ਬੰਦਿਆਂ ਦੀ, ਇੱਕ ਬੰਦੇ ਦੇ ਕਤਲ ਪੂਰੀ ਇਨਸਾਨੀਅਤ ਦਾ ਕਤਲ ਆ। ਉਹ ਕਤਲ ਤੁਹਾਡੇ ਸਿਰ ਆ ਜਿਹੜਾ ਤੁਸੀਂ ਉਹ ਕਰ ਦੇਣਾ। ਲੇਕਿਨ ਗੱਲ ਇੱਧਰ ਆ ਸਰ, ਇੱਧਰ ਸਾਜੀ ਨਹੀਂ ਇੱਥੇ ਕੋਈ ਨਹੀਂ ਨਹੀਂ ਪਹਿਲਾਂ ਆਇਓ ਪ੍ਰੀਤ ਭਾਈ, ਕੋਈ ਗੱਲ ਨਹੀਂ। ਭਾਈ ਮੇਰੇ ਮੂੰਹ ਮੇਰੇ ਤੋਂ ਫੌਰੀ ਬਾਅਦ ਆਪਣਾ ਲੈਕਚਰ ਤੁਸੀਂ ਵੀ ਕਰ ਲਓ ਸ਼ੁਰੂ। ਇੱਥੇ ਮੇਰੇ ਮੂੰਹ ਤੁਸੀਂ ਦੋਵੇਂ ਬਹਿ ਜਾ ਕਰੋ, ਕੈਸ ਗੱਦੀ ਤੇ ਕੈਸ ਗੱਦੀ ਤੇ, ਅਸੀਂ ਸਾਈਡ ਤੇ ਹੋ ਜਾਂਦੇ ਦੱਸਿਆ ਕਿ ਮੇਨ ਤੁਸੀਂ ਫੇਰ ਮੈਂ ਕਹਿਣ ਡਿਆ ਨਾ ਮੇਰੇ ਮੂੰਹ, ਮੇਰਾ ਚਲੋ ਭਾਈ ਬਸ ਇੱਕ ਵਾਰੀ ਵਿਟ ਬਟੇਰੇ, ਚਲੋ ਜਾਓ। ਮੇਰਾ ਗੱਲ ਮੈਂ ਕੋਈ ਕਰਨ ਆ ਵਾ ਵੀ ਜਦੋਂ ਤੁਹਾਨੂੰ ਨਹੀਂ ਅਕਲ ਹੈਗੀ ਏਡੀ ਵੱਡੀ ਗੱਲ ਕਰਨ ਦੀ, ਨਾ ਕਰੋ। ਮੈਂ ਏਡੀ ਅੱਛੀ ਗੱਲ ਕੀਤੀ, ਅੱਗੋਂ ਮੇਰੇ ਇੱਥੋਂ ਡੋਰ ਫਿਰ ਗਈ, ਲੰਘ ਗਈ, ਜੀ ਇਨਸਾਨੀਅਤ ਦਾ ਕਤਲ ਆ ਤੇ ਫਲਾਣਾ ਢੀਂਗੜਾ। ਘਰੋਂ ਕਾਮੇਡੀ ਕਰਨ ਆਇਆ, ਤੂੰ ਕਾਮੇਡੀ ਕਰ, ਜਿਹੜਾ ਤੇਰਾ ਕੰਮ ਆ। ਹੁਣ ਗੱਲ ਉਸਤਾਦ ਜੀ ਜਿਹੜੀ ਗੱਲ ਸਲਾਹ ਦੀ, ਐਵੇਂ ਪ੍ਰੋਫੈਸਰ ਬਣਿਆ ਤੂੰ, ਇੱਥੇ ਆ ਗਏ ਡੋਰਾ ਇਹ ਜਿੱਥੇ ਉਹ ਨਹੀਂ ਯਾਰ, ਐਵੇਂ ਮਤਲਬ ਤੇਰੇ ਕੋਲ ਕੀ ਐਸਾ ਨੌਲੇਜ ਆ ਵੀ ਤੇਰੇ ਕੋਲ ਕੀ ਤਾਲੀਮ ਆ? ਮੈਂ ਜਿਹੜੀਆਂ ਕਿਤਾਬਾਂ ਲਿਖੀਆਂ ਉਹ ਕਿਹੜੀਆਂ? ਓਏ ਤੂੰ ਕਿਤਾਬਾਂ ਸਿਰ ਜੁੱਤੀ ਤੇ ਲਿਖੀਆਂ ਅਜ ਤੱਕ, ਕਿਤਾਬਾਂ ਲਈ ਜਦੋਂ ਹੋਰ ਔਰ ਜਿਹੜੀਆਂ ਤੂੰ ਕਿਤਾਬਾਂ ਲਿਖੀਆਂ ਉਹ ਸਾਰਿਆਂ ਨੇ ਜੁੱਤੀ ਤੇ ਲਿਖੀਆਂ। ਇਹਨੇ ਲਿਖੀਆਂ ਜਿਹੜੀਆਂ। ਨਹੀਂ, ਹੁਣ ਜਿਹੜੇ ਲੋਕ ਉਹ ਵਿਚਾਰੇ ਜੋ ਰਾਤ ਨੂੰ ਉੱਠਣ ਆਏ। ਓ ਯਾਰ ਤੂੰ ਕੀ ਆ? ਤੂੰ ਕੀ ਆ? ਕਿਸੇ ਪ੍ਰੋਫੈਸਰ ਦੀ ਯੂਨੀਵਰਸਿਟੀ ਆ ਤੂੰ? ਪ੍ਰੋਫੈਸਰ ਦੀ ਯੂਨੀਵਰਸਿਟੀ ਆਹ ਤੂੰ ਕੀ ਆ ਦੱਸ? ਮਤਲਬ ਤੇਰੇ ਕੋਲ ਤੇਰਾ ਕੀ ਐਕਸਪੀਰੀਅੰਸ ਆ? ਤੂੰ ਕਿਤੇ ਕੋਈ ਲੈਕਚਰਰ ਆ? ਲੈਕਚਰਰ ਕੀ ਤੂੰ ਹੈ ਕੀ ਆ? ਉਹ ਮੇਰੇ ਲਈ ਤੇ ਕੋਈ ਗੱਲ ਨਹੀਂ। ਤੂੰ ਕੀ ਆ? ਕੱਖ ਵੀ ਨਹੀਂ। ਤੂੰ ਐਵੇਂ ਉਹਨਾਂ ਦੇ ਸਾਹਮਣੇ ਮੈਂ ਗੱਲ ਕੀਤੀ, ਨਾਲ ਹੀ ਤੁਸੀਂ ਫੜ ਕੇ ਆਪਣੇ ਕੈਮਰੇ ਤੇ ਸ਼ੁਰੂ ਹੋ ਜਾਂਦਾ, ਉਹ ਆਪਣੇ ਕੈਮਰੇ ਤੇ ਸ਼ੁਰੂ ਹੋ ਜਾਂਦਾ। ਮਤਲਬ ਤੁਸੀਂ ਘਰੋਂ ਘਰੀ ਆਪ ਟੀ ਟਾਈਮ ਕੀਤਾ ਆਪਣਾ? ਤੁਸੀਂ ਆਪਣਾ ਟੀ ਟਾਈਮ ਕਰ ਲਿਆ, ਤੁਸੀਂ ਆਪਣਾ ਘਰੋਂ ਕਰ ਲਿਆ ਕਰੋ। ਤੁਸੀਂ ਕਰ ਲਿਆ। ਮੈਂ ਦੇਖਦਾ ਕੌਣ ਮੇਨ ਦਾ ਬਹੁਤਾ ਲੋਕੀ ਦੇਖਦੇ ਆ ਕਿ ਮੁਲਾਜ਼ਮਾਂ ਦਾ। ਹਾਏ ਆਹੀ ਹੱਕੀ ਗੱਲ ਯਾਰ ਕਿਤਾਬ ਮੈਂ 3-4 ਦਿਨਾਂ ਤੋਂ ਇਹ ਗੱਲ ਕਰ ਰਿਹਾ। ਉਹ 2 ਡਗੇ ਦਾ ਮੁਲਾਜ਼ਮ ਆ ਸਿਰਫ। ਆਹੋ ਬੜੀ ਗੱਲ ਇਹ ਤੇ ਠੀਕ ਨਾ, ਤੂੰ ਸਿਰਫ 2 ਡਗੇ ਦਾ ਮੁਲਾਜ਼ਮ ਹੋ ਕੇ ਮੇਰੇ ਨਾਲ ਗੱਲ ਕਰ ਰਿਹਾ। ਤੂੰ ਕਿਉਂ ਮੇਨ ਅੱਗੇ ਹੋ ਕੇ ਵੱਡੀ ਆਪਣੇ ਵੱਲੋਂ ਗੱਲ ਕਰਦੇ? ਅੱਛਾ ਫਿਰ ਗੱਲ ਕੀ? ਪੂਰੀ ਇਨਸਾਨੀਅਤ ਦਾ ਕਤਲ ਆ। ਮੇਰੇ ਇੱਥੋਂ ਡੋਰ ਫਿਰਨ ਲੱਗੀ ਸੀ, ਮੈਂ ਲੰਘ ਗਈ, ਮੈਂ ਬਚ ਗਿਆ, ਮੈਂ ਦੇਖਿਆ 2 ਬੰਦਿਆਂ ਨੇ ਇੱਥੋਂ ਫੱਕ बस लो जी और उन्होंने पूछला और जरा असर नहीं होया उन्होंने निकाला। लो जी बेटा कोई जुबान होती है जिसका असर होता है, मेन बंदा एम नहीं होया मैं तसीर तसीर। हाँ हल्दी दा रेट जेड़ा वा 750 रुपए जे मरचा ठीक इदां कर ली हल्दी बात च गल कर दरा शायद तशीरा बह जाना ए भी करेगा 4 भी 2 नंबर शैंपू गलता ਕਰਨ ਤੇ ਤੁਹਾਨੂੰ ਗੱਲ ਗੁਫ਼ਤਗੂ ਜਿਹੜੀ ਹੋਣ ਡਈ ਹੈ ਅੱਛੀ ਗੱਲ ਪਤਾ ਕੀ ਹੋਣ ਡਈ ਉਸਤਾਦ ਜੀ ਮੈਂ ਤੁਹਾਨੂੰ ਦੱਸਣਾ ਜਿਹੜੇ ਆ ਲੋਕ ਕੰਮ ਕਰਦੇ ਨੇ ਹੁਣ ਮੇਰਾ ਇੱਕ ਦੋਸਤ ਉਹਨੂੰ ਹੁਣ ਉਸਤਾਦ ਜੀ ਮੋਬਾਈਲ ਲੱਭਾ ਮੈਂ ਨਾਲ ਉਹਦੇ ਤੇ ਅਸੀਂ ਕਿਹਾ ਜੀ ਨੇਕੀ ਦਾ ਕੰਮ ਕਰਨਾ ਯਾਰ ਮੋਬਾਈਲ ਨਹੀਂ ਵਾਪਸ ਕਰਨਾ ਠੀਕ ਹੈ ਐਦਾਂ ਦੀ ਗੱਲ ਕਰਨਾ ਹੁਣ ਉਸ ਕਰੈਕਟਰ ਦਾ ਫੋਨ ਆਇਆ ਜਦੋਂ ਕਿਸੇ ਦਾ ਕੋਈ ਭਲਾ ਵੀ ਹੋਵੇ ਠੀਕ ਹੈ
ਉਸ ਕਰੈਕਟਰ ਦਾ ਫੋਨ ਆਇਆ, ਸਲਾਮ ਅਲੈਕੁਮ ਭਾਈ, ਕਹਿੰਦਾ ਯਾਰ ਮੇਰਾ ਮੋਬਾਈਲ ਆ ਤੇ ਯਾਰ ਮੇਰੇ ਕੋਲ ਡਿੱਗ ਗਿਆ ਕਿਤੇ, ਪਤਾ ਨਹੀਂ, ਤੇ ਮਿਹਰਬਾਨੀ ਵਾਪਸ ਕਰ ਦੋ। ਹਾਂ ਉਹ ਮੇਰਾ ਯਾਰ ਪਤਾ ਕੀ ਕਹਿੰਦਾ, ਜਦੋਂ ਲੱਭਾ ਸੀਗਾ, ਕਹਿੰਦਾ ਤੂੰ ਤੇ ਫਰਿਸ਼ਤਾ ਬਣ ਕੇ ਸਿੱਟਿਆ, ਮੈਨੂੰ ਬਹੁਤ ਲੋੜ ਸੀ। ਕਹਿੰਦਾ ਅੱਲਾ ਜਾਣਦਾ ਫਰੀਦ, ਕਹਿੰਦਾ ਤੈਨੂੰ ਮੇਰੇ ਮਾਲਕ ਨੇ ਬੜਾ ਹੀ ਦੇਣਾ ਈ, ਤੈਨੂੰ ਦਿਨ ਰਾਤ ਤੇਰੇ ਤੇ ਰਹਿਮਤ ਹੋਣੀ, ਤੈਨੂੰ ਅਰਸ਼ਾਂ ਤੇ ਅੱਲਾ ਭਾਗ ਲੈ, ਉਹ ਮੋਬਾਈਲ ਸਿੱਟਣ ਵਾਲਿਆ ਤੇਰੀ ਖੈਰ ਹੋ ਗਈ। ਕਹਿੰਦਾ ਉਸਤਾਦ ਜੀ ਉਹਨੇ ਨਾ ਸਾਰੀ ਦਿਹਾੜੀ ਉਹਨੂੰ ਦੁਆਵਾਂ ਹੀ ਦਿੰਦਾ ਰਿਹਾ, ਯਾ ਅੱਲਾ ਉਹਨੂੰ ਇਸ ਤੋਂ ਵੀ ਅੱਛਾ ਮੋਬਾਈਲ ਦੇ। ਉਹਦੇ ਫੋਨ ਆਉਂਦੇ ਰਹੇ ਉਹਨੂੰ, ਕਹਿੰਦਾ ਕੈਸੀ ਲੌਜਿਕ। ਦਿੱਤਾ ਨਹੀਂ। ਅੱਛਾ, ਤੁਹਾਨੂੰ 1 to 5 ਵਾਲੇ ਜਿਹੜੇ ਬੰਦੇ ਨੇ ਉਸਤਾਦ ਜੀ, ਇਹ 1 to 5 ਤੇ ਕਿਉਂ ਆਉਂਦੇ ਨੇ? ਇਹਦੀ ਵਜ੍ਹਾ ਕੀ ਹੈ? ਜ਼ਰਾ ਪਤਾ ਨਹੀਂ ਸਪੀਡੀ ਹੁੰਦਾ ਜ਼ਿਆਦਾ ਜ਼ਰਾ। ਤੇ ਫਿਰ ਉਹ ਮਤਲਬ ਨਿਕਲ ਜਾਂਦੇ ਨੇ? ਨਹੀਂ ਉੱਥੇ ਬੈਠੇ ਰਹਿੰਦੇ ਨੇ। ਯਾਰ ਫਰੀਦ ਖੀਰ ਤੇ ਮੇਰੇ ਕੈਸਾ ਜਾਹਲ ਆਦਮੀ ਅੱਜ ਦਾ ਸ਼ੋਅ ਦਾ ਬੇੜਾ ਗਰਕ ਕਰ ਰਿਹਾ। ਕਹਿੰਦਾ ਡੋਰਾ ਫਿਰ ਗਈ, ਜਿੱਥੇ ਤੂੰ ਰਹਿਣਾ ਉਧਰ ਨੂੰ 3 ਵਜੇ ਤੋਂ ਬਾਅਦ ਬੱਸ ਨਹੀਂ ਜਾਂਦੀ, ਉਧਰ ਕੀ ਡੋਰਾ ਫਿਰ ਦੋਸਤ ਹਾਂ, ਉਧਰ ਹੈ ਉੱਥੇ ਹੀ ਗੁੱਡੀ ਦਾ ਕੰਮ, ਉਹਨਾਂ ਨੂੰ ਪਤਾ ਹੀ ਨਹੀਂ ਬਸੰਤ ਹੁੰਦੀ ਕੀ ਹੈ। ਜਾਂ ਯਾਰ ਜਿਸ ਦਿਨ ਅਗਰ ਬਸੰਤ ਹੋਵੇ ਨਾ, ਉਸਤਾਦ ਜੀ ਇਹ ਤਰ੍ਹਾਂ ਪ੍ਰੈਫਰ ਕਰਨਾ ਕਿ ਜਿਸ ਦਿਨ ਬਸੰਤ ਹੋਵੇ ਉਸ ਦਿਨ ਯਾਰ ਡਬਲ ਸਵਾਰੀ ਤੇ ਪਾਬੰਦੀ ਲਾ ਦੇਣ, ਮੋਟਰਸਾਈਕਲ ਤੇ ਪਾਬੰਦੀ ਲਾ ਅੱਛਾ ਦੇਣ। ਪਤਾ ਕੀ, ਇਹ ਜਿਹੜੀਆਂ ਗੱਲਾਂ ਨੇ ਨਾ, ਹਾਂ। ਇਹ ਆਪਾਂ ਨਾਮ ਹੀ ਦੱਸੀਏ, ਸਾਰਿਆਂ ਨੂੰ ਪਤਾ। ਪਤਾ ਵਾ। ਮੈਂ ਉਹ ਗੱਲ ਦੱਸਦਾ ਨਾ ਜਿਹੜੀ ਉਹਨਾਂ ਨੂੰ ਪਤਾ ਨਹੀਂ ਹੁੰਦੀ। ਇਹ ਹੁਣ ਜਿਹੜੇ ਬੰਦੇ ਨੇ, ਇਹ ਤਾਂ ਸਾਰਿਆਂ ਨੂੰ ਪਤਾ, ਇੱਕ ਇਨਸਾਨ ਦਾ ਕਤਲ, ਪੂਰੀ ਇਨਸਾਨੀਅਤ ਦਾ ਕਤਲ, ਡੋਰ ਇੱਥੇ ਪਿੰਨੀ ਚੜ, ਇਹ ਗਵਰਨਮੈਂਟ ਵੀ ਕਰ ਰਹੀ, ਬੱਚੇ ਨੂੰ ਪਤਾ। ਇਹ ਦੱਸ ਕੇ ਐਵੇਂ ਟਾਈਮ ਜ਼ਾਇਆ ਕਰਨਾ ਕੀ ਫਾਇਦਾ? ਜਿਹੜੀ ਮੈਂ ਉਹਨਾਂ ਨੂੰ ਗੱਲ ਸਮਝਾਈ, ਉਹ ਤੂੰ ਸੁਣੀ ਕਦੀ ਕਿ ਤੁਸੀਂ ਤੇ ਲੁੱਟ ਕੇ ਨਿਕਲ ਗਏ, ਪੱਛੋਂ ਪਤਾ ਨਹੀਂ ਕਿਹੜੀ ਬਦਦੁਆ ਤੁਹਾਡਾ ਪਿੱਛਾ ਕਰ ਰਹੀ, ਤੁਸੀਂ ਸੋਚਿਆ ਕਦੀ? ਸਹੀ। ਹਾਂ ਇਹ ਮੈਂ ਕਹਿ ਰਿਹਾ। ਤੇ ਮੈਂ ਜਿਹੜੀ ਗੱਲ ਕੀਤੀ ਇਹਦੇ ਨਾਲ ਮੁੜ ਹੀ ਕੇ ਹਾਲਾਤ ਤੁਹਾਡੀ ਇਦਾਂ ਦੇ ਨਿਕਲ ਆਵੇ, ਇਹ ਪਤਾ ਨਹੀਂ ਫਿਰ ਦਿਲ ਕਰੇ 20 ਸਾਲ ਬਾਅਦ ਵੀ ਅੱਲਾ ਤੁਹਾਡੇ ਕੋਲ ਬਦਲਾ ਲੈਂਦਾ ਇਦਾਂ ਦੇ ਬੱਚੇ ਦੇ ਕੇ। ਉਹ ਸ਼ੁਕਰ ਕਰੋ ਔਲਾਦ ਏਦਾਂ। ਮੈਨੂੰ ਮਹੱਲੇ 'ਚ ਸਾਰੇ ਗੁੜਤੀ ਦਿਵਾਉਣ ਲਈ ਮੈਨੂੰ ਬੁਲਾਉਂਦੇ ਆ ਵੀ ਆਇਆ ਗੁੜਤੀ ਦੇ ਦੇ। ਉਹ ਸਾਰਿਆਂ ਨੂੰ ਪਤਾ ਵੀ ਯਾਰ ਚੀਮਿਆਂ ਦੀ ਗੁੜਤੀ ਜਿਹੜੀ ਦਿੱਤੀ ਹੋਈ ਨਾ, ਲੈ ਫੇਰ ਲੈ ਗਿਆ ਭਾਈ। ਯਾਰ ਮੈਨੂੰ ਮਾਫੀ ਦੇ ਤੈਨੂੰ ਆਪ ਨੂੰ ਨਹੀਂ ਹੋਸ਼ ਨਾ ਕਰ ਯਾਰ। ਇਹਨੇ ਤਾਂ ਬੋਲੀ ਜਾਣਾ, ਪਰ ਇਹ ਹੈ ਵੀ ਕਹਿੰਦੇ ਨੇ ਉਹ ਮੇਰੀ ਗੱਲ ਰਲਦੀ ਪਈ ਸੀ ਉਸਤਾਦ ਜੀ। ਜਿਹੜੇ ਮੁੰਡੇ ਨੂੰ ਮੋਬਾਈਲ ਲੱਭਾ ਹੈ ਉਹਨੇ ਢੇਰ ਦੁਆਵਾਂ ਦਿੱਤੀਆਂ, ਉਧਰੋਂ ਬਦ ਦੁਆਵਾਂ ਆਈਆਂ। ਤੁਹਾਨੂੰ ਉਹ ਸਿਰਫ ਇਸ ਤੋਂ ਬੁਲਾਉਂਦੇ ਆ ਕਿ ਉਹ ਸੁਣਾ ਗੁੜਤੀ ਵੀ ਗਿੱਲੀ ਉਹ ਸੁਣਾ ਕੇ ਤੁਸੀਂ ਰੁਪਈਆ 200-400 ਲੈ ਕੇ ਵਾਪਸ ਆ ਜਾਂਦੇ। ਮੇਰੀ ਫੁੱਲਾਂ ਵਾਲੀ ਗੁੜਤੀ ਹੋਈ ਬੱਕੀਆਂ। ਹਾਂ ਤੇ ਗੱਲ ਇਹ ਨਾਜ਼ਰੀਨ, ਮੇਨ ਮੈਂ ਹੀ ਆ हाँ। ਤੇ ਐਸੀ ਗੱਲ ਕੋਈ ਨਹੀਂ। जब तक सूरज चांद रहेगा मेन मैं ही रहूंगा। आप मेन रहेंगे, मेन रहेंगे। मेन तेरा एक इशारा, हाजिर हाजिर ਹਾਜ਼ਰ 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 ਮੁਸ਼ਾਰਾ ਹਮਾਰਾ। जीना होगा मरना होगा। ਸਜਾ ਜਾਨੀ ਮੇਨ ਹੈ ਵੀ ਮੇਨ ਮੇਨ ਹੈ। ਨਾ ਕੋਈ ਆਵੇ ਨਾ ਕੋਈ ਛਾਵੇ, ਮੇਨ ਛਾਵੇ। ਹਾਂ ਵੇਖਿਆ कितने मेन मारोगे हर घर से मेन निकलेगा ना। वाह वाह। ਉਹ ਕੱਲੇ ਮੇਨ ਨੇ, ਤੁਸੀਂ ਇੱਟ ਪੁੱਟੇ ਵਾਲੇ ਮੇਨ ਹੋ। ਆਹੋ ਤੇਰੇ ਵਰਗੇ ਮੇਨ ਹਰ ਇੱਟ ਪੁੱਟੋ ਮੇਨ ਹੁੰਦੇ। अच्छा उस्ताद जी, हुण मेरे कोल भी पैसे ਤੇਰੇ ਵਰਗੇ ਮੇਨ ਬਾਜ਼ਾਰ 'ਚ 36-37 ਫਿਰ ਰਹੇ ਹੁੰਦੇ। ਸਹੀ ਗੱਲ ਹੈ। 9 ਸਿਤਾਰੇ ਚਮਕਦੇ, ਉਸਤਾਦ ਸਾਡਾ ਮੇਨ ਹੈ। ਹਾਂ ਆਵੇਗਾ ਵੀ ਆਵੇਗਾ, ਜਾ ਜਾਨੀ ਮੇਨ ਮੇਨ ਆਵੇਗਾ। वाह वाह वाह। 2 ਦਿਨ ਜਦੋਂ ਬੱਤੀ ਨਾ ਆਵੇ ਤੇ ਇਦਾਂ ਦੀ ਮੇਨ ਪ੍ਰੋਬਲਮ ਬਣਦੀ। ਉਹ ਕੋਈ ਨਹੀਂ ਨਹੀਂ ਉਸਤਾਦ ਜੀ, ਮੈਨੂੰ ਉਹਨਾਂ ਦੀ ਦੁੱਖ ਲੱਗਣ ਡਿਆ ਵਿਚਾਰਿਆਂ ਦੀ। ਕਹਿੰਦੇ ਨੇ ਰੱਬ ਚੋਰ ਦੀ ਵੀ ਨਾ ਮਿਹਨਤ ਅੱਛਾ ਤੇਰੇ ਦੁੱਖ ਲੱਗਣ ਦਿਆ ਵੀ ਮੈਂ ਉਹਨਾਂ ਦਾ ਬੇੜਾ ਗਰਕ ਕਰਤਾ ਵੀ ਉਹ ਸ਼ਰਾਜ਼ ਨੇ ਕਹਿਤਾ। ਹਾਂ ਮੈਂ ਤੇ ਉਹ ਵਿਚਾਰਿਆਂ ਦਾ ਕੰਮ ਖਰਾਬ ਹੋ ਗਿਆ। ਸ਼ਰਾਜ਼ ਦੀ ਬਦਦੁਆ ਪਤਾ ਕਿੱਥੇ ਜਾਂਦੀ? ਕਿੱਥੇ ਆ ਇੱਥੋਂ ABC ਪੁਲੀ ਨਹੀਂ ਡੱਪਦੀ। ਉਹ ਨਹੀਂ ਹੈ ਭਾਈ। ਵਿਚਾਰਾ ਪਤਾ ਨਹੀਂ ਕਿੱਦਾਂ ਸਾਰੀ ਦਿਹਾੜੀ ਕੰਮ ਕਰਕੇ ਤੇ ਕਰਦਾ। ਉਹਦਾ ਮੋਬਾਈਲ ਅਗਰ ਖੋਹ ਲੈਂਦੇ, ਮੋਬਾਈਲ ਵੀ ਉਹਦੇ ਕੋਲ ਵਿਚਾਰੇ ਕੋਲ ਮਸਕੀਨ ਜਿਹਾ ਲੱਗ 2.5-3 ਲੱਖ ਰੁਪਏ ਦਾ ਮੋਬਾਈਲ ਆ। ਸਹੀ ਗੱਲ ਉਸਤਾਦ ਜੀ। ਉਹ ਗੱਡੀ ਦੇ ਵਿੱਚ ਮਾਸ਼ਾਅੱਲਾ ਠੀਕ ਲੱਗ ਸਿਸਟਮ। ਆ ਤੇ ਉਹ ਜੇ ਉਹ ਲੈ ਜਾਂਦੇ ਤੇ ਉਹਨੇ ਵਿਚਾਰੇ ਨੇ ਉਹਦੀ ਪਤਾ ਕਿਦਾਂ ਜਾਣੀ ਸੀ, ਛੱਪੜ ਪਾੜ ਕੇ ਦੇਣਾ ਸੀ ਉਹਨੂੰ। ਇਹਨੂੰ ਵੀ ਮੈਂ ਕਿਹਾ ਕੀ ਗੱਲ ਹੋਣ ਰਹੀ ਆ? ਆਹ ਤੇ ਸਹੀ ਗੱਲ ਆ। ਲਵੀਆਂ ਕਹਿੰਦਾ ਮੈਂ ਜਦੋਂ ਦਿਨਾ ਵਾ ਛੱਪੜ ਪਾੜ ਕੇ ਬਦਵਾ ਸੁਣਦਾ। ਮੇਰਾ ਇੱਕ ਗੱਲ ਤੁਸੀਂ ਇਹ ਬਣੇ ਹੋ, ਅਗਲੀ ਪਤਾ ਨਹੀਂ ਕੀ ਹੋ ਗਈ, ਮੈਂ ਪਰੇਸ਼ਾਨ। ਅੱਛਾ ਹਾਂਜੀ ਨਵੀਂ ਤੇ 17-18 ਹਜ਼ਾਰ ਰੁਪਏ ਗੱਲ ਪਰਸੋਂ ਲੈ ਕੇ ਨਿਕਲਿਆ ਘਰੋਂ। ਉਸਤਾਦ ਜੀ ਇਹ ਮੈਨੂੰ ਇਹ ਉਹ ਤੂੰ ਜਿਸ ਘਰੋਂ ਲੈ ਕੇ ਨਿਕਲਿਆ ਨਾ, ਉਹ ਉਹਨਾਂ ਨੇ ਪਰਚਾ ਕਟਾਤਾ। ਨਾਲੇ ਪਤਾ ਕੀ ਗੱਲ ਉਸਤਾਦ ਜੀ, ਦੇਖੋ ਇਹਨੇ ਬੈਗ ਦੇ ਵਿੱਚ ਅਕਸਰ ਜ਼ੇਵਰ ਰੱਖਿਆ ਹੁੰਦਾ, ਘੜੀਆਂ ਰੱਖੀਆਂ ਹੁੰਦੀਆਂ, ਪੈਸੇ ਵੀ ਪਏ ਹੁੰਦੇ। ਉਹਨੂੰ ਮੈਂ ਮਨਾ ਕਰਦਾ ਯਾਰ ਬੈਗ ਪਾ ਕੇ ਨਾ ਜਾਇਆ ਕਰ। ਉਹ ਪਾਇਣ ਉਹਨੂੰ ਜਦੋਂ ਲੁੱਟਣ ਵਾਲੇ ਮਿਲਦੇ ਨਾ ਤੇ ਉਹ ਇਹਨੂੰ ਇਹ ਨਹੀਂ ਕਹਿੰਦੇ ਕੱਢ ਦੇ ਜੋ ਕੁਛ ਹੈਗਾ। ਉਹ ਕਹਿੰਦੇ ਚੱਲ ਤੂੰ ਵੀ ਆਪਣਾ ਕੱਢ, ਅਸੀਂ ਵੀ ਆਪਣਾ ਕੱਢਦੇ ਹਾਂ, ਹਿਸਾਬ ਕਰੀਏ। ਕਿੰਨੇ ਹੋ ਗਏ? ਆਹੋ ਹਾਂਜੀ। ਇਹ ਜਨਮ ਉਹ ਇਹਨੂੰ ਇਸ ਚੱਕਰ 'ਚ ਰੋਕਦੇ ਆ। ਇਹ ਜਨਮਨ ਗੱਲ ਕੱਲ ਕਚਹਿਰੀ ਬਾਜ਼ਾਰ ਤੋਂ ਮੈਂ ਜੇ ਮੁੜਿਆ ਵਾਂ ਤੇ ਮੈਨੂੰ ਨਾ ਮੈਂ ਫੋਨ ਕਰਨ ਨੂੰ ਲਾਇਆ ਤੇ ਮੈਨੂੰ ਵਾਰਡਨ ਵਾਲਿਆਂ ਨੇ ਰੋਕ ਲਿਆ। ਤੇ ਮੈਂ ਰੋਕਿਆ ਉਹਨਾਂ ਜਦੋਂ ਤੇ ਮੈਂ ਉਹਨਾਂ ਨੂੰ ਪਹਿਲਾਂ ਮਾਸਕ ਲਾਇਆ ਤੇ ਮੈਂ ਉਹਨੂੰ ਕਹਿੰਦਾ ਰਿਹਾ ਸਰ ਮਿਹਰਬਾਨੀ ਤੁਹਾਡੀ। ਤੇ ਉਹਨੇ ਨਹੀਂ ਕਹਿੰਦਾ ਭਾਈ ਕੱਢੋ ਸ਼ਨਾਖਤੀ ਕਾਰਡ। ਉਹ ਮੈਂ ਨਾ ਉਹ ਹੱਥ ਮਾਰਨ ਲੱਗ ਪਿਆ। ਮੈਂ ਕਿਹਾ ਸਰ ਮੈਂ ਸਿਟੀ 41 ਤੇ 24 ਤੇ ਜੋਬ ਕਰਨਾ ਵਾ। ਉਹ ਠੀਕ ਹੈ ਕਹਿੰਦਾ ਜਿੱਥੇ ਮਰਜ਼ੀ ਕਰੀ ਜਾ। ਮੈਨੂੰ ਇਹਦੇ ਨਾਲ ਕਿਹਾ ਕਾਰਡ ਕੱਢ। ਤੇ ਉਸਤਾਦ ਜਦੋਂ ਮੈਂ ਕਾਰਡ ਕੱਢ ਕੇ ਮਾਸਕ ਥੋੜਾ ਥੱਲੇ ਕੀਤਾ ਤੇ ਉਹਨੇ ਮੇਰੇ ਵੱਲ ਵੇਖਿਆ ਕਹਿੰਦਾ
ਫਰੀਦ ਸਾਹਿਬ ਕੋ ਹਰਕਤਾਂ ਚੰਗੀਆਂ ਕਰੀ ਮੈਂ ਕਿਹਾ ਚਲ ਮਿਹਰਬਾਨੀ ਯਾਰ ਪਛਾਣ ਲਿਆ। ਕਹਿੰਦਾ ਹੁਣ ਬਾਅਦ ਚ ਦੁਬਾਰਾ ਨਾ ਯਾਰ ਫੋਨ ਤੁਸੀਂ ਏਦਾਂ ਕਰੋਗੇ ਸਾਰੇ ਵੀ। ਮੈਂ ਕਿਹਾ ਠੀਕ ਹੋ। ਉਸਤਾਦ ਜੀ ਇਹ ਤੁਹਾਡੀ ਵਜ੍ਹਾ ਤੋਂ ਲੋਕ ਹਯਾ ਜ਼ਰੂਰ ਕਰਦੇ ਨੇ, ਲੇਕਿਨ ਮੈਂ ਜੋ ਹਾਂ ਸਹੀ ਗੱਲ। ਪਰ ਯਾਰ ਵੈਸੇ ਨਾ ਆਹੋ ਉਹ ਸਮਝਦਾਰ ਉਸਤਾਦ ਜੀ, ਉਹ ਤੁਹਾਡੀ ਨਜ਼ਰ 'ਚ ਸਮਝਦਾਰ ਬੰਦੇ ਸਨ। ਹਾਂ ਪਿਆਰ ਕਰਨ ਵਾਲੇ ਸੀ ਨਾ। ਮੇਰੇ ਦਿਲ ਕਰੇ ਟੀ ਟਾਈਮ ਦੇਖ ਕੇ ਨਿਕਲਦੇ ਹੁਣ ਘਰੋਂ ਕੰਮ ਤੇ ਕੰਮ ਹੀ ਆ। ਨਹੀਂ ਹੋਰ ਕੀ ਹੈ ਇਹ ਤੇ ਵੈਸੇ ਸ਼ੁਕਰ ਹੋਣਾ ਉਹਨਾਂ ਦਾ, ਕੰਮ ਤੇ ਉਹ ਕਰਦੇ ਹੋਣੇ ਕਿਤੇ ਵੈਸੇ। ਹੋਰ ਯਾਰ ਨਹੀਂ ਕਰਨਾ ਯਾਰ, ਸ਼ਾਇਦ ਤਾਂ ਹੀ ਉਹਨਾਂ ਨੂੰ ਚਾਹੀਦਾ ਚੈਨਲ ਬਣਾਉਣ ऑफिशियल ਦੇ ਨਾਮ ਤੋਂ। रुके नादरीन ये देखें ऐसे करके रोकना है और ऐसे करके ये देखें ये आ गया ना 1500। ਜਿਸ ਦਿਨ ਟੀ ਟਾਈਮ ਲੇਟ ਹੁੰਦਾ ਉਹ ਵਿਚਾਰੇ ਭਾਵੇਂ ਕੰਮ ਤੇ ਨਾ ਜਾਂਦੇ ਹੋਣ। ਹਾਂ ਉਹ ਤੋਂ ਉਸਤਾਦ ਜੀ ਵੇਖੋ ਨਾ, ਮੈਨੂੰ ਤਾਂ ਸਿੱਧੇ ਜੇ ਲੱਗੇ ਸਾਰਾ ਕੁਝ ਉਹਦਾ ਵਾਪਸ ਕਰਕੇ ਉਹਨੂੰ ਕਹਿਣ ਦੇ ਨੇ ਕਿ ਜਾਨੀ ਸਾਹਿਬ ਨੂੰ ਸਲਾਮ ਕਹਿ ਦੇ। ਉਹ ਭੈੜੇ ਤੁਸੀਂ ਸਾਰਾ ਕੁਝ ਲੈ ਕੇ ਫੇਰ ਕਹਿ ਦਿੰਦੇ, ਫੇਰ ਵੀ ਪਹੁੰਚ ਜਾਣਾ ਸੀ। ਫਿਰ ਇਦਾਂ ਨਹੀਂ ਸੀ ਨਾ ਪਹੁੰਚਣਾ, ਏਦਾਂ ਨਹੀਂ ਇਹ ਜ਼ਿਆਦਾ ਉਹਨਾਂ ਦਾ ਉਹ ਇੱਥੋਂ ਸਾਬਤ ਹੋਇਆ ਕਿ ਸਾਜੀਓ ਬੇਜ਼ਮੀਰੇ ਨਹੀਂ ਸੀ, ਉਹਨਾਂ ਦਾ ਜ਼ਮੀਰ ਜ਼ਿੰਦਾ ਸੀ। ਠੀਕ ਹੈ ਨਾ। ਲੇਕਿਨ ਮੇਰੀ ਦਰਖਾਸਤ ਹੈ ਸਾਰੇ ਥੱਲੇ ਕਮੈਂਟ ਕਰੋ ਨਾ ਭਰਾਵਾਂ ਨੂੰ, ਖਬਰਦਾਰ ਕਿਸੇ ਨੇ ਨੈਗੇਟਿਵ ਕਮੈਂਟ ਕੀਤਾ ਜਾਂ ਉਹਨਾਂ ਨੂੰ ਕੋਈ ਗੱਲਬਾਤ ਕੀਤੀ, ਉਹਨਾਂ ਨੂੰ ਪਿਆਰ ਮੁਹੱਬਤ ਦੇ ਨਾਲ ਉਹਨਾਂ ਨੂੰ ਕਹੇ ਭਾਈ ਜੋ ਮਰਜ਼ੀ ਹੈ ਨਾ ਨਹੀਂ ਕਰਨਾ, ਭਾਵੇਂ ਹੋਰ ਜੋ ਮਰਜ਼ੀ ਕਰੋ। ਸਹੀ ਗੱਲ ਹੈ ਉਸਤਾਦ ਜੀ। ਉਹਨਾਂ ਨੂੰ ਨਾ ਮੈਂ ਕਹਿੰਦਾ ਤੁਸੀਂ ਕੋਈ ਕੰਮ ਸ਼ੁਰੂ ਕਰਾ ਦਿਓ। ਹਾਂ ਉਹਨਾਂ ਨੂੰ ਉਸਤਾਦ ਜੀ ਮਿਰਚਾਂ ਦੀ ਡਿਲੀਵਰੀ ਨਹੀਂ ਤੁਸੀਂ ਕਰਾਉਣੀ? ਉਹ ਨਹੀਂ ਯਾਰ, ਉਂਝ ਉਹਨਾਂ ਨੂੰ ਕੋਈ 5-7 ਲੱਖ ਰੁਪਏ ਦੇ ਦੇਣ, ਉਹ ਆਪਣਾ ਆਪ ਹੀ ਬਿਜ਼ਨਸ ਸ਼ੁਰੂ ਕਰ ਲੈਣ। ਨਹੀਂ ਇਹ ਦੇ ਦੇਣ, ਉਹਨਾਂ ਆਪੇ ਹੀ ਲੈ ਲੈਣਾ। ਮੇਰੀ ਗੱਲ ਸੁਣੋ, 5-7 ਲੱਖ ਉਹਨਾਂ ਆਪੇ ਨਾ ਯਾਰ ਅੱਲਾ ਮਾਫੀ ਦੇਵੇ, ਬੜਾ ਭਾਈ ਅੱਜ ਕੱਲ ਮੈਂ ਪਤਾ ਲੱਗਾ ਵੀ ਭਾਈ ਹੈ ਜਿਹੜੇ ਅੱਲਾ ਮਾਫੀ ਦੇਵੇ ਪੈਸੇ ਪੂਹੇ ਲੈ ਕੇ ਵੀ ਕੰਮ ਕਰ ਦਿੰਦੇ ਲੋਕੀ, ਮਾਰ ਮੂਰ ਦਿੰਦੇ ਬੰਦੇ। ਹਾਂ ਉਸਤਾਦ ਜੀ ਸੁਪਾਰੀ ਅੱਜ ਇੱਕ ਦਰਾਮ ਨਾ ਕਹਦੇ ਹਾਂਜੀ ਉਸਤਾਦ ਜੀ ਅੱਲਾ ਮਾਫੀ ਤੂੰ ਐ ਉਲਟੀ ਕਰਨ ਲੱਗਾ ਉਸਤਾਦ ਜੀ। ਹਾਂਜੀ ਤਾਂ ਜੀ 60,000 ਰੁਪਏ ਗੋਲੀ ਦਾ ਰੇਟ ਚੱਲ ਰਿਹਾ। ਕਿਹੜੀ 60,000 ਚ ਗੋਲੀ ਮਰਵਾ ਲਓ। ਹਾਂ ਉਹ ਗੋਲੀ ਤੁਸੀਂ ਮਰਵਾਉਣੀ ਆ, ਬੰਦਾ ਮਤਲਬ ਅਗਲਾ ਮਰਦਾ ਨਹੀਂ ਮਰਦਾ, ਗੋਲੀ 60,000 ਰੁਪਏ ਚ ਕੋਲੋਂ। ਹਾਂਜੀ ਤੇ ਉਸ ਤੋਂ ਬਾਅਦ ਇਹ ਮੇਰਾ ਦੋਸਤ ਹੈਗਾ ਵਾ, ਉਹਨੇ ਮੈਨੂੰ ਦੱਸਿਆ ਸੀ ਸਾਰਾ, ਉਹਨੇ ਰੇਟ ਲਿਸਟ ਲਾਈ ਲਿਖ ਕੇ। ਬਸ ਤੇਰੇ ਜ਼ਰੀਏ ਹੀ ਉਹਨਾਂ ਨੇ ਹੁਣ ਉਹਨੂੰ ਫੜਨਾ, ਪਹਿਲੇ ਤੈਨੂੰ ਫੜਨਗੇ ਫਿਰ ਇਨਵੈਸਟ। ਨਹੀਂ ਇਹ ਵੀ ਇਹੀ ਕੰਮ ਕਰਦਾ ਵਾ। ਤੂੰ ਗੋਲੀ ਮਰਵਾਈ ਕਦੇ? ਹਾਂ ਮੈਂ ਤੈਨੂੰ ਦੱਸਣਿਆ, ਉਹ ਇਹ ਭਲੇ ਸਮਿਆਂ ਚ ਕਰਦਾ ਰਿਹਾ 20-22 ਸਾਲ ਪਹਿਲੇ। ਇਹ 60 ਰੁਪਏ ਚ ਗੋਲੀ ਮਰਵਾ ਲੈਂਦਾ ਸੀ। ਸਸਤੀ ਗੋਲੀ। ਹਾਂਜੀ ਤੇਰੇ ਤੋਂ ਗੋਲੀ ਮਹਿੰਗੀ 60,000 ਦੀ ਗੋਲੀ ਤੇ ਤੂੰ ਨਹੀਂ 60 ਰੁਪਏ ਦੀ, ਉਦੋਂ 60 ਰੁਪਏ ਬਹੁਤ ਹੁੰਦੇ ਸੀ। ਅੱਛਾ ਹਾਂਜੀ ਉਹ ਭਾਈ ਰੇਟ ਵਾ 30 ਡਰਾਉਣ ਦਾ ਹੋਰ ਵਾ, ਡਰਾਉਣ ਯਾਨੀ ਕੋਲੋਂ ਦੀ ਨਿਗਾਤੀ ਨੇ ਗੋਲੀ 45,000 ਰੁਪਇਆ ਉਹਨਾਂ ਲੈਣਾ ਵਾ। ਅੱਛਾ ਬਸ ਕਰ ਤੂੰ ਇਦਾਂ ਦੀਆਂ ਗੱਲਾਂ ਨਾ ਕਰ ਰਹੇ ਆਂ, ਐਡਾ ਤੈਨੂੰ ਪਤਾ ਸਾਰੇ ਹਿਸਾਬ ਦਾ। ਸਾਨੂੰ ਤੇ ਉਹਦਾ ਨਿੱਕਾ ਭਰਾ ਮਦਰ ਜਿਹੜਾ ਇਹੀ ਕੰਮ ਕਰਦਾ ਤੇ ਗਾਲਾਂ ਕੱਢਣ ਨਾਲ ਉਹ ਮੋਟਾ ਜਿਹਾ ਉਹ ਜਿਹੜਾ ਉਹ ਸੀਗਾ। ਯਾਰ ਇਹ ਗੱਲਾਂ ਨਾ ਕਰੋ, ਏਦਾਂ ਫੜਿਆ ਜਾਏਗਾ ਉਹ ਸਾਨੂੰ ਕੀ। ਉਹ ਨਾ ਯਾਰ ਤੁਹਾਡੀ ਮਿਹਰਬਾਨੀ ਆ ਨਾ ਕਰੋ ਯਾਰ, ਤੁਸੀਂ ਨਾ ਜ਼ਿਆਦਾ ਓਵਰ ਹੋਣ ਲੱਗ ਪਏ ਯਾਰ, ਸੀਰੀਅਸ ਮਸਲੇ। ਅੱਛਾ ਉਸਤਾਦ ਜੀ ਇੱਕ ਗੱਲ ਆ, ਵੈਸੇ ਉਹ 60 ਰੁਪਈਆਂ ਦੀ ਗੱਲ ਠੀਕ ਸੀ। ਉਹ ਸਹੀ। ਅਮਨ ਔਰ ਭਾਈਚਾਰੇ ਦਾ ਪੈਗਾਮ ਅਸੀਂ ਇੱਥੇ ਦੇਣਾ ਯਾਰ, ਗੋਲੀਆਂ ਦੀਆਂ ਗੱਲਾਂ ਕਰੋ। ਬਾਕੀ ਗੋਲੀ ਗੋਲੀ ਯਾਰ ਗੋਲੀਆਂ ਦੀਆਂ ਗੱਲਾਂ ਨਾ ਕਰੋ, ਮੁਹੱਬਤਾਂ ਵੰਡੋ ਤੁਸੀਂ। ਅੱਛਾ ਉਸਤਾਦ ਜੀ ਇੱਕ ਘਰ ਨਾ ਕਹਿੰਦੇ ਸਿਆਣਾ ਬੰਦਾ ਸੀ ਤੇ ਉਹਦੇ ਘਰ ਨਾ ਡਕੈਤੀ ਕਰਨ ਚਲੇ ਗਏ 4 ਜੀ ਤੇ ਉਹ ਨਾ ਹੁਣ ਡਕੈਤੀ ਕਰਨ ਦੇ ਤੇ ਹੁਣ ਬੰਦਾ ਰੋਈ ਜਾ ਰਿਹਾ, ਕਹਿੰਦਾ ਓ ਮੇਰੀ ਧੀ ਦਾ ਜਹੇਜ਼ ਹੈ, ਮੇਰੀ ਧੀ ਦਾ ਜਹੇਜ਼, ਇਹਨੂੰ ਮੈਂ ਬੜਿਆ ਮੁਸ਼ਕਲਾਂ ਨਾਲ ਪੜਾਇਆ। ਤੇ ਹੁਣ ਡਾਕੂ ਵੀ ਰੋਣ ਲੱਗ ਪਿਆ, ਕਹਿੰਦਾ ਚਾਚਾ ਜੀ ਅੱਲਾ ਨਸੀਬ ਚੰਗੇ ਕਰੇ, ਰੱਖੋ ਮੁੰਡਿਆ। ਨਹੀਂ ਇੱਕ ਮੈਂ ਗੱਲ ਸੁਣੀ ਹੈ ਨਾਜ਼ਰੀਨ, ਮੈਂ ਤੁਹਾਨੂੰ ਸੱਚ ਦੱਸਦਾ, ਦੋ ਨਾ ਪਿਓ ਪੁੱਤ ਤੁਰੇ ਜਾ ਰਹੇ ਸੀ ਤੇ ਦੋਵਾਂ ਦਾ ਇਹੀ ਕੰਮ ਸੀ ਲੁੱਟਣਾ। ਤੇ ਇੱਕ ਪਿਓ ਨਾ ਤੁਰਿਆ ਜਾ ਰਿਹਾ ਤੇ ਰਸਤੇ 'ਚ ਇੱਕ ਘਰ ਦੇ ਵਿੱਚ ਨਾ ਦੀਵਾ ਬਲ ਰਿਹਾ ਸੀ ਉੱਤੇ। ਤੇ ਪਿਓ ਨੇ ਕਿਹਾ ਪੁੱਤਰ, ਉਹਨੇ ਕਿਹਾ ਪੁੱਤਰ ਉਹ ਜਿੱਥੇ ਦੀਵਾ ਨਹੀਂ ਬਲਣ ਦਿਆ, ਕਹਿੰਦਾ ਹਾਂ, ਕਹਿੰਦਾ ਮੈਂ ਘਰ ਬੜੀ ਵਾਰੀ ਲੁੱਟਿਆ। ਪੁੱਤਰ ਵੇਖਦਾ ਕਹਿੰਦਾ ਅੱਬਾ ਆਪਾਂ ਦੋਵਾਂ ਤੇ ਲੱਖ ਦੀ ਲਾਹਨਤ। ਕਹਿੰਦਾ ਕਿਉਂ? ਕਹਿੰਦਾ ਉਹਨਾਂ ਨੂੰ ਤਾਂ ਇੰਨੀ ਵਾਰੀ ਲੁੱਟਿਆ, ਉਹਨਾਂ ਘਰ ਫੇਰ ਦੀਵਾ ਬਲਣ ਦਿਆ, ਸਾਡੇ ਘਰ ਬਲਣ ਹੀ ਨਹੀਂ ਦਿਆ। ਹਾਏ 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 ਹੈਨਾ ਗੱਲ, ਕੀ ਬਾਤ ਹੈ। ਸਾਜੀ ਇਹ ਸੱਚ। ਮੈਂ ਤੁਹਾਨੂੰ ਦੱਸਿਆ ਨਹੀਂ ਮੇਰੇ ਨਾਲ ਡਕੈਤੀ ਹੋਈ, ਮੈਂ ਲਾਹੌਰ ਜਦੋਂ ਯਾਵਰ ਜਹਾਜ਼ ਸਾਹਿਬ ਨੂੰ ਮਿਲਣ ਗਿਆ ਨਾ ਤੇ ਮੈਂ ਬਾਹਰ ਗੇਟ ਤੇ ਖੜਾ, ਜੁਮੇ ਦਾ ਟਾਈਮ ਸੀ, ਮੈਂ ਬੂਆ ਅੱਗੇ ਵੀ ਮੈਂ ਦੱਸਿਆ ਸੀ, ਇੱਕ ਮੁੰਡਾ ਆਇਆ ਪਿੱਛੋਂ ਆਰਾਮ ਨਾਲ ਪਿੱਛੇ ਖਲੋ ਕੇ ਇੰਝ ਕਰਕੇ ਕਹਿੰਦਾ ਐ ਭੈਣ ਮੋਬਾਈਲ ਦੇ ਦਿਓ ਮੈਨੂੰ। ਉਹਨੇ ਇੰਝ ਮੰਗਿਆ ਜਿਵੇਂ ਉਹਦਾ ਹੀ ਆ ਮੇਰੇ ਕੋਲ। ਮੈਂ ਕਿਹਾ ਜੀ ਆ ਲਓ। ਮੈਂ ਕਿਹਾ ਭੈਣ ਸਿਮ ਕੱਢ ਲਵਾਂ? ਕਹਿੰਦਾ ਨਹੀਂ ਯਾਰ ਜੁਮੇ ਦਾ ਟਾਈਮ ਹੋ ਗਿਆ, ਮੈਂ ਲੇਟ ਹੋ ਜਾਣਾ। ਹੋ ਗਿਆ ਨਹੀਂ ਮੈਨੂੰ ਵੀ ਇਦਾਂ ਰੋਕਿਆ, ਮੈਨੂੰ ਸਿਮ ਦੇਤੀ ਭਾਵੇਂ ਉਹਨਾਂ ਨੇ, ਮੈਂ ਕਿਹਾ ਕਾਰਡ ਵੀ ਦੇ ਦਿਓ ਤੇ ਕਾਰਡ ਮੈਨੂੰ ਕਾਰਡ ਨਹੀਂ ਦਿੱਤਾ, ਕਹਿੰਦੇ ਤੈਨੂੰ ਕਾਰਡ ਦੇ ਕੇ ਘਰ ਵੀ ਨਾ ਲਾਈ। ਤੇ ਮੈਂ ਕਿਹਾ ਸੱਚੀ ਮੁੱਚੀ ਨਾਲ ਹੋਇਆ ਹਾਂ ਇਹਦੇ ਨਾਲ ਉਸਤਾਦ ਜੀ
ਸਾਡੇ ਵੀ ਇੱਕ ਵਾਕਿਆ ਹੋਇਆ ਝਾਲ ਦਾ ਵਾਕਿਆ, ਉਹ ਵੀ ਵਿਚਾਰੀ ਦੀ ਜਿਹੜਾ ਬੇਟੀ ਦੀ ਸ਼ਾਦੀ ਸੀ, ਉਹ ਬੰਦੇ ਨੇ ਜ਼ੇਵਰ ਜ਼ੂਵਰ ਬਣਾਇਆ ਤੇ ਪਤਾ ਨਹੀਂ ਕਿੱਧਰੋਂ ਅੱਲਾਹ ਤਾਲਾ ਦੀ ਜ਼ਾਤ ਨੇ ਨਾ, ਉਹ ਬੰਦੇ ਜਿਹੜੇ ਵਕੂਆ ਕਰਨ ਆਏ ਸੀਗੇ, ਚੋਰੀ ਕਰਨ ਆਏ ਸੀਗੇ, ਉਹਨਾਂ ਦੇ ਦਿਲ ਦੇ ਵਿੱਚ ਹੀ ਕੋਈ ਸ਼ੈ ਪਾਤੀ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਯਾਰ ਨਹੀਂ ਯਾਰ ਉਹਦੀ ਬੇਟੀ ਦੀ ਸ਼ਾਦੀ ਹੈ, ਤੇ ਉਹ ਵਿਚਾਰਾ ਨਾ ਵਾਪਸ ਆਇਆ ਤੇ ਉਹਨੂੰ ਫੜ ਲਿਆ ਭਾਈ ਸਾਰਿਆਂ ਨੇ ਮਿਲ ਕੇ, ਮਹੱਲੇ ਵਾਲਿਆਂ ਨੇ, ਪੁਲਿਸ ਵੀ ਆ ਗਈ। ਹੁਣ ਬਾਬਾ ਜੀ ਦੀ ਬੇਟੀ ਦੀ ਸ਼ਾਦੀ ਸੀ, ਕਹਿੰਦਾ ਭਾਈ ਇਹਦੇ 'ਚ 1.5 ਲੱਖ ਰੁਪਈਆ ਵੀ ਸੀਗਾ, ਨਾਲ ਕਾਂਟੇ ਵੀ ਸੀ, ਠੀਕ ਹੈ। ਉਹ ਕਹਿੰਦਾ ਨਾਲ ਭਾਈ ਕਾਂਟੇ ਸੀ, ਆਪਣੇ ਨੂੰ ਨੇਕੀ ਕਰਕੇ ਗਏ। 1.5 ਲੱਖ ਰੁਪਈਆ ਸੀਗਾ, ਕੜੇ ਵੀ ਨਹੀਂ ਹੈਗੇ। ਬਾਬੇ ਨੇ ਕਿਹਾ ਜਿਹੜੀ ਮੈਂ ਮਾੜੀ ਮੋਟੀ ਵਿਆਹ ਕਰਨੀ ਸੀ ਮੈਂ ਤਾਂ ਤੁੰਨ ਕੇ ਕਰਾਂਗਾ। ਯਾਰ ਸੱਚੀ ਮੁੱਚੀ ਬਰੀਦ। ਮੇਰੇ ਕੋ ਕੋਰੇ ਗੱਡੀ ਹੁੰਦੀ ਸੀ ਨਾ, ਉਹਦੀ ਅੱਗੋਂ ਨਾ ਕੋਈ ਤਾਰ ਬੜੀ ਦੇਰ ਕਿਸੇ ਨੂੰ ਉਹਦਾ ਫਾਲਟ ਨਹੀਂ ਸਮਝ ਆਇਆ, ਉਹ ਕੀ ਕਰਦੀ ਸੀ, ਤੁਰੀ ਜਾ ਰਹੀ ਹੈ, ਇੱਕਦਮ ਇੰਜ ਹੁੰਦਾ ਸੀ ਜਿਵੇਂ ਇਹਦੇ ਚੋਂ ਕਰੰਟ ਖਿੱਚ ਲਿਆ ਕਿਸੇ ਨੇ ਸਾਰਾ ਹੀ, ਬੜਾ ਬੰਦ, ਯਾਨੀ ਥੋੜਾ ਬਹੁਤ ਵੀ ਨਹੀਂ। ਉਹ ਨਾ ਉਹਦੀ ਕੋਈ ਤਾਰਾਂ ਸੀ ਨਾ, ਅੰਦਰ ਪੁਰਾਣਾ ਮਾਡਲ ਸੀ ਨਾ, ਤੋਂ ਤਾਰਾਂ ਤੁਰਾਂ ਇੰਜ ਪਾਈਆਂ ਹੁੰਦੀਆਂ ਜਿਹੜੀਆਂ ਪੁਰਾਣੇ ਮਾਡਲ ਚੁੱਕ ਉਹਨਾਂ ਦੇ ਤਾਰਾਂ, ਉਹ ਕੋਈ ਤਾਰ ਉਹਦੀ ਨਾ ਕਿਸੇ ਐਸੇ ਪੁਰਜੇ ਦੇ ਉੱਤੇ ਸੀ ਜਿਹੜੀ ਹੀਟ ਅਪ ਹੁੰਦੀ ਸੀ, ਸਪਾਰ ਜਾਂ ਹੀਟ ਟੁੱਟਦੇ ਵੀ ਨਹੀਂ ਸੀ, ਹੀਟ ਅਪ ਹੋ ਕੇ ਤੇ ਉਹ ਇੱਕਦਮ ਕਰੰਟ ਛੱਡ ਦਿੰਦੀ ਸੀ, 10 ਤੋਂ 15 ਮਿੰਟ ਬਾਅਦ ਸਟਾਰਟ ਹੋ ਜਾਂਦੀ ਸੀ ਤੇ ਫਿਰ ਉਹ ਚੱਲ ਪੈਂਦੀ ਸੀ। ਅੱਛਾ, ਉਹ ਤਾਰ ਨਹੀਂ ਸਮਝ ਆਉਂਦੀ ਸੀ ਕਿਸੇ ਨੂੰ, ਮੈਂ ਬੜਿਆ, ਅੱਛਾ ਜਦੋਂ ਮੈਂ ਮਿਸਤਰੀ ਕੋਲ ਲੈ ਕੇ ਜਾਵਾਂ ਤੇ ਉਦੋਂ ਸਟਾਰਟ ਖੜੀ ਹੋਵੇ, ਉਹ ਸਾਰਾ ਕੁਝ ਦੇਖੋ, ਕਵੇ ਭੈਣ ਕੋਈ ਰੌਲਾ ਨਹੀਂ। ਮੈਂ ਕਿਹਾ ਯਾਰ ਮੈਂ ਹੁਣ ਕੀ ਕਰਾਂ। ਖੈਰ ਬਾਬਾ ਜੀ ਮੈਂ ਯੂਨੀਵਰਸਿਟੀ ਗੇਟਾਂ 'ਤੇ ਨਾ ਲਾਹੌਰ ਚੱਲਾਂ, 4:30 ਦਾ ਟਾਈਮ ਸੁਬਾਹ ਦਾ, ਲਾਹੌਰ ਚੱਲਾਂ ਤੇ ਯੂਨੀਵਰਸਿਟੀ ਗੇਟ ਜਿਹੜਾ ਮੁਹੰਮਦਪੁਰ ਹੈ ਨਾ, ਉਸ ਤੋਂ ਪਹਿਲੇ ਇੱਕ ਬੜਾ ਪੌਂਗਾ ਜਿਹਾ ਸਪੀਡ ਬ੍ਰੇਕਰ ਆਉਂਦਾ, ਉਹ ਕਿਤੇ ਉੱਤੇ ਵੱਜੀ ਹੈ ਗੱਡੀ, ਤੇ ਉਹ ਕਿਤੇ ਉਦੋਂ ਹੀਟ ਆਪਣਾ ਨਹੀਂ ਹੋਈ, ਉਦੋਂ ਕਿਤੇ ਵੱਜ ਕੇ ਨਾ ਕੋਈ ਚੀਜ਼ ਐਸੀ ਹੋਈ ਕਿ ਥੋੜਾ ਜਿਹਾ ਅੱਗੇ ਗਈ ਤਾਂ ਉਸੇ ਮੋਸਰਾ ਹੀ ਬੰਦ ਹੋ ਗਈ, ਪਤਾ ਨਹੀਂ ਉਹਨੂੰ ਹੀਟ ਨਾ ਹੋਈ ਜਾਂ ਉਹਦੇ ਨਾਲ ਝਟਕੇ ਨਾ ਹੋਈ, ਬੰਦ ਹੋ ਗਈ। ਤੇ ਨਾਲ ਹੀ ਪਿੱਛੋਂ 2 ਮੋਟਰਸਾਈਕਲਾਂ ਵਾਲੇ, ਯਾਰ ਕਿੱਡੇ ਮੁੰਡੇ ਤੈਨੂੰ ਮੈਂ ਦੱਸਾਂ, 15 ਸਾਲ ਮਸੀ ਉਹਨਾਂ ਦੀ ਉਮਰ ਹੋਣੀ, ਕਿ ਤੁਸੀਂ ਚਪੇੜ ਮਾਰੋ ਤੇ ਉਹ ਕੰਧ ਲਾ ਚਪੇੜ ਉਹਨੇ ਇੰਜ ਚੋਂ ਕੱਢਿਆ, ਪਟਾਕਾ ਕੱਢ ਲਿਆ। ਤੇ ਮੈਂ ਚਪੇੜ ਸੇ ਆਣਾ ਜਲਦੀ ਜਾਣਾ, ਐਸਾ ਵੀ ਇਹ ਠੀਕ ਨਹੀਂ। ਉਹਨੇ ਭਾਜੀ ਇੰਜ ਕਰਕੇ ਉਹਨੇ ਕੱਢਿਆ, ਮੈਂ ਸ਼ੀਸ਼ਾ ਥੱਲੇ ਕਰ ਦੇਂਗਾ। ਮੈਂ ਕਿਹਾ ਬੇਟਾ ਗੱਲ ਸੁਣ, ਤੇਰਾ 'ਚ ਕੋਈ ਕਮਾਲ ਨਹੀਂ, ਮੇਰੀ ਤਾਰ ਖਰਾਬ, ਮੈਂ ਰੁਕ ਜੂ ਗਈ ਨਾ ਰੁਕਦੀ ਤੇ ਮੈਂ ਨਿਕਲ ਜਾਣਾ। ਮੈਂ ਕਿਹਾ ਤੇਰਾ 'ਚ ਕੋਈ ਕਮਾਲ ਨਹੀਂ, ਏਡੀ ਤੂੰ ਸ਼ੌਕੀ ਨਹੀਂ ਕਰਨੀ ਵੀ ਮੈਂ ਲੁੱਟਣ ਆਇਆ ਤੇ ਇਹ ਆਪ ਹੀ ਰੁਕੀ ਹੈ। ਕੀ ਚਾਹੀਦਾ ਹੁਣ, ਕਹਿੰਦਾ ਦੇ ਦਿਓ। ਕੀ ਕਰਦਾ ਡਾਕੂ? ਆਹੋ ਕੁਛ ਮੈਂ ਸ਼ੀਸ਼ਾ ਥੱਲੇ ਕਰਕੇ ਮੈਂ ਕਿਹਾ ਮੈਂ ਕਿਹਾ ਤੇਰਾ ਕੋਈ ਕਮਾਲ ਨਹੀਂ, ਤੂੰ ਇਹ ਨਾ ਸਮਝੀ ਵੀ ਪਤਾ ਨਹੀਂ ਮੈਂ ਰੋਕਿਆ ਵਾ, ਮੇਰੀ ਤਾਰ ਖਰਾਬ ਆ। ਉਹ ਵਿਚਾਰਾ ਅਹਿਸਾਸੇ ਕਮਤਰੀ ਦਾ ਸ਼ਿਕਾਰ ਕਰਤਾ ਫੜ ਮੈਂ ਕੇ। ਕਿਹਾ 12 ਯਾਰ ਚਲੋ ਰੁਕ ਤੇ ਗਏ ਲਿਆਓ। ਅੱਛਾ ਫਿਰ 2500 ਰੁਪਇਆ ਦਿੱਤਾ ਸਾਜੀ ਉਹਨਾਂ ਨੂੰ। ਫਿਰ ਬਾਕੀ ਉਹਨੇ ਮੈਨੂੰ ਕਿਹਾ ਕਿ ਵੀ ਹੋਰ, ਮੈਂ ਕਿਹਾ ਕਰ ਮੱਲਾ ਦਾ। ਉਸ ਤੋਂ ਬਾਅਦ ਉਹ ਚਲੇ ਗਏ ਨੇ। ਮੈਂ ਅੱਛਾ ਆਹ ਸਾਹਮਣੇ ਗੁਲਬਰਗ ਥਾਣਾ ਵਾ, ਤੇ ਗੁਲਬਰਗ ਥਾਣੇ ਵਾਲੇ ਇਦਾਂ ਵੀ ਜਿਵੇਂ ਅੱਲਾ ਮਾਫੀ ਦੇਵੇ ਇੱਥੇ ਥਾਣਾ ਕਿਸੇ ਦੌਰ 'ਚ ਹੁੰਦਾ ਸੀ, ਇੰਝ ਲੱਗ ਰਿਹਾ ਸਾਹਮਣੇ ਲੁੱਟ ਰਹੇ ਨੇ, ਕੋਈ ਚੱਕਰ ਨਹੀਂ, ਕੋਈ ਗੱਲਬਾਤ ਨਹੀਂ। ਉਸਤਾਦ ਜੀ ਉਹਨਾਂ ਨੂੰ ਉਹ ਕਿਹਨੂੰ ਲੁੱਟਿਆ ਸੀ, ਉਹਨੂੰ ਰਾਸ਼ਿਦ ਕਮਾਲ ਨੂੰ ਰੋਕਿਆ ਸੀ ਪੁਲਿਸ ਵਾਲਿਆਂ ਨੇ, ਚਿੱਟੇ ਨੂੰ। ਚਿੱਟੇ ਨੂੰ। ਤੇ ਕੀ ਹੋਇਆ ਸੀ, ਉਹ ਚਿੱਟੇ ਨੂੰ ਨਾ ਰੋਕਿਆ ਨਾ, ਉਹ ਡਾਕੂਆਂ ਨੇ ਰੋਕਿਆ, ਪੁਲਿਸ ਵਾਲਿਆਂ ਨੇ ਰੋਕਿਆ। ਉਹ ਕਬਰਸਤਾਨ ਦੇ ਕੋਲ ਅੰਦਰ ਰਕਸ਼ੇ ਦੇ ਵਿੱਚ ਜਾ ਰਹੇ ਤੇ ਉਹ ਅੱਗੋਂ ਆ ਰਹੇ ਨੇ ਤੇ ਉਹਨੇ ਮੋਬਾਈਲ ਆਪਣਾ ਲੁਕਾਤਾ। ਉਹਨਾਂ ਨੇ ਭਾਈ ਬਾਹਰ ਆਏ, ਕੌਣ ਚਿੱਟਾ? ਆਹੋ, ਉਹਨੂੰ ਪਛਾਣ ਲਿਆ। ਮੋਬਾਈਲ ਲਿਆ, ਪਰਸ ਲਿਆ, ਨਹੀਂ ਮੋਬਾਈਲ ਤੇ ਉਹਨੇ ਲੁਕਾਤਾ ਤੇ ਪਰਸ ਦੇ ਦਿੱਤਾ, ਠੀਕ ਹੈ। ਤੇ ਉਹ ਕਹਿੰਦੇ ਮੋਬਾਈਲ ਕਿੱਥੇ ਹੈ? ਕਹਿੰਦਾ ਯਾਰ ਮੋਬਾਈਲ ਹੈ ਨਾ ਮੈਂ ਠੀਕ ਕਰਨੇ ਦਿੱਤਾ, ਕੱਲ ਮੈਂ ਇਸ ਟਾਈਮ ਹੀ ਇੱਥੋਂ ਲੰਘਣਾ, ਇੱਥੋਂ ਫੜ ਲੈਣਾ। ਤੇ ਉਹਨਾਂ ਦਾ ਹਾਸਾ ਨਿਕਲ ਗਿਆ। ਤੇ ਉਹਨਾਂ ਨੇ ਨਹੀਂ ਉਸਤਾਦ ਜੀ ਮੈਂ ਤੁਹਾਨੂੰ ਉਹ ਸੱਚੀ ਮੁੱਚੀ ਸਾਡੇ ਵਾਕਿਆ ਹੋਇਆ, ਉਹ ਵਿਚਾਰੇ ਜ਼ੇਵਰ ਜਿਹੜਾ ਵਾਪਸ ਦੇਣਗੇ, ਉਹ ਬਾਬਾ ਕਹਿੰਦਾ ਜੀ ਕਾਂਟੇ ਵੀ ਸੀ, ਕੜੇ ਵੀ ਸਣਗੇ, ਉਹ ਸਾਰਾ ਕੁਝ ਨਾ ਉਹਨੇ ਨੇਕੀ ਕੀਤੀ ਵਿਚਾਰੇ ਨੇ ਕਿ ਯਾਰ ਉਹਨੇ ਦਿਲ 'ਚ ਸਾਥ ਆਇਆ। ਤੇ ਨਾ ਕੋਈ ਸਾਡਾ ਮਸਾਇਆ ਜਿਹੜਾ ਹੈਗਾ ਵਾ, ਠੀਕ ਹੈ, ਆਰਫ, ਉਹ ਉਸ ਤੋਂ ਬਾਅਦ ਭਾਈ ਡਿੱਪਰ ਸ਼ਾਹਦ, ਉਹਦਾ ਨਾਮ ਸ਼ਾਹਦ ਹੈਗਾ। ਉਹ ਭਾਈ ਭੋਲਾ ਇੱਕ ਦੇ ਕੋਲੋਂ ਨਾ ਮੋਟਰ ਖੁੱਲੀ ਸੀਗੀ ਤੇ ਇੱਕ ਦਾ ਸਾਈਕਲ ਚੁੱਕਿਆ ਗਿਆ ਸੀ, ਉਹ ਵੀ ਉਹਦੇ ਤੇ ਮਾਰ ਵੀ ਉਹਦੇ ਤੇ ਕਹਿੰਦੇ ਐ ਵੀ ਸੀ ਭਾਈ, ਐ ਹੀ ਸੀ। ਉਹਦੀ ਰਹਿਮ ਦਿਲੀ ਤੇ ਮਾਰਿਆ ਵਿਚਾਰੇ ਨੇ ਸਿਰਫ ਇਹਨਾਂ ਸੋਚਿਆ ਕਿ ਯਾਰ ਚੱਲ ਕੋਈ ਨਹੀਂ, ਬੱਚੀ ਦੀ ਸ਼ਾਦੀ ਹੈ ਤੇ ਰਹਿਣ ਦਿੰਨੇ ਆ, ਉਸਤਾਦ ਜੀ ਅੱਗੇ ਤੋਂ ਸੋਚੂਗਾ ਉਹ ਕਦੀ। 5 ਲੱਖ ਰੁਪਏ ਚ ਬਾਪੇ ਦਾ ਕੰਪਰੋਮਾਈਜ਼ ਹੋਇਆ। 5 ਲੱਖ ਰੁਪਏ ਦਿੱਤਾ ਤੇ ਉਹਨਾਂ ਦੀ ਮੋਟਰ ਲੈਦਾ ਦਿੱਤੀ, ਇੱਕ ਦਾ ਸਾਈਕਲ ਦਿੱਤਾ। ਉਹ ਕਹਿੰਦਾ ਮੈਂ ਅੱਲਾ ਨੂੰ ਜਾਣ ਦੇਣੀ, ਮੈਂ ਹੋਰ ਕੁਝ ਵੀ ਨਹੀਂ ਕੀਤਾ, ਇਹ ਵੀ ਮੈਂ ਅਹਿਸਾਸ ਦੇ ਤੌਰ ਤੇ ਵਾਪਸ ਕਰਨ ਆਇਆ ਸੀ।
ਬਸ ਕਹਿੰਦਾ ਕੁਝ ਵੀ ਨਹੀਂ ਕੀਤਾ। ਅੱਛਾ ਉਸਤਾਦ ਜੀ ਇੱਕ ਮੇਰਾ ਉਹ ਵੀ ਕਹਿ ਦਿਓ ਉਸਤਾਦ ਜੀ, ਜਿਹੜੀ ਬੈਟਰੀ ਨੇ ਮੇਰੀ ਗੱਡੀ ਦੀ ਮੋਟਰਸਾਈਕਲ ਦੀ ਫੈਸਲ ਦੇ ਰਾਮੇ ਦੀ ਗਲੀ ਦੇ ਵਿੱਚ, ਉਹ ਉਸਤਾਦ ਜੀ ਉਹ ਗਲੀ ਦੇ ਕਹਿਣਾ ਕਿ ਉਹਨੂੰ ਡਾਇਰੈਕਟ ਕਹਿ ਦੋ ਯਾਰ ਉਹ ਅੱਛਾ ਯਾਰ ਮੈਨੂੰ ਇੱਕ ਤੇ ਸਮਝ ਇਹ ਨਹੀਂ ਆਉਂਦੀ, ਫਰੀਦ ਖਾਨ ਉਹ ਇੰਬਲੀ ਵੀ ਆ। ਮੈਨੂੰ ਕੱਲ ਇੱਕ ਬੰਦੇ ਨੇ ਨਾ ਇੰਬਲੀ ਦੀ ਤਸਵੀਰ ਭੇਜੀ ਜਰਾਬਾਂ ਦੀ, ਉਹਦੀ ਜਰਾਬ ਇੱਥੋਂ ਪਾਟੀ ਸੀ, ਉਹਨੇ ਥੱਲੇ ਲਿਖਿਆ ਯਾਰ ਜਾਨੀ ਭਾਈ आप प्लीज़ इनका ख्याल किया कि कुछ जराबें ले दे। मेरा दिल करे कि मैं इंबली ते चंडा मारा भी नादरीन माशाल्लाह 40-50 हज़ार रुपया तनख्वाह वा, 50 हज़ार ਦੇ ਵਿੱਚੋਂ 200 ਰੁਪਏ ਦੀਆਂ ਜਰਾਬਾਂ ਨਹੀਂ ਉਹ ਬੰਦਾ ਲੈ ਸਕਦਾ, ਤੇ ਲੋਕੀ ਮੈਨੂੰ ਕਹਿ ਰਹੇ ਆ ਇਸ ਬੰਦੇ ਦੀ 2.25 ਲੱਖ ਰੁਪਇਆ ਸੈਲਰੀ ਹੈ ਹਾਂਜੀ ਇਹਦੀ, ਤੇ ਇੰਨੀ ਕੁ ਬੈਟਰੀ ਚੁੱਕੀ ਗਈ 600 ਵਾਲੀ, 15 ਦਿਨ ਹੋ ਗਏ ਆ ਰੌਲਾ ਜਲੀਲ ਕਰਨ ਦੇ। ਸਹੀ ਗੱਲ ਅੱਛਾ ਹੁਣ ਉਸਤਾਦ ਜੀ ਇੱਕ ਚੀਜ਼, ਇੱਕ ਮਿੰਟ ਠਹਿਰ ਜਾਓ, ਹੁਣ ਉਸਤਾਦ ਜੀ ਮਾਜ਼ਰਤ ਨਾਲ ਹੋ ਸਕਦਾ। ਮੈਂ ਕਿਹਾ ਮੈਂ ਤੇਰੇ ਚਾਚੇ ਨੂੰ ਤਾਂ ਜ਼ਰਾ ਹੋਰ ਤੇਰੇ ਪਿੱਛੇ। ਹੁਣ ਉਸਤਾਦ ਜੀ ਇੱਕ ਚੀਜ਼ ਮੈਂ ਹੋਰ ਮਾਜ਼ਰਤ ਨਾਲ, 2.25 ਲੱਖ ਮੈਂ ਦੱਸਿਆ ਤੇ ਕੀ ਝੂਠ ਬੋਲਿਆ, 5 ਵੱਧ ਦੱਸਿਆ। ਯਾਨੀ ਪੰਜੀ ਘੱਟ ਵੱਧ ਦੱਸਿਆ, ਹਾਂ, ਚੱਲ। ਪੰਜੀ ਘੱਟ ਦੱਸਿਆ। ਹੁਣ ਵੇਖੋ ਮਾਸ਼ਾਅੱਲਾ ਤੁਹਾਨੂੰ ਵੀ ਉਸਤਾਦ ਜੀ ਕਮ ਤੋਂ ਕਮ 90 ਲੱਖ ਰੁਪਈਆ ਆਂਡਿਆ ਮਹੀਨੇ ਦਾ। ਹਾਂ ਆ ਕੀਤੀ ਫੈਸਲਾ ਜੀ ਜੀ ਠੀਕ ਹੈ ਨਾ ਜੀ ਬੱਠੋਲਾ। ਇਹ ਜਿਹੜਾ ਉਹ ਤੁਹਾਡੇ ਦਿਮਾਗਾਂ 'ਚ ਪਾ ਗਿਆ ਨਾ, ਇਹ ਮੈਨੂੰ ਪਤਾ ਸਾਰਾ। ਅੱਛਾ ਉਸਤਾਦ ਜੀ ਬਈ ਯਾਰ ਮੈਨੂੰ ਹੀ ਆਉਣੇ ਹੁੰਦੇ ਬਹੁਤੇ, ਮੈਨੂੰ 90 ਲੱਖ ਆਵੇ, ਮੈਨੂੰ ਕਰੋੜ ਆਵੇ, ਮੈਨੂੰ 2 ਕਰੋੜ ਆਵੇ, ਆਹੋ ਤੁਹਾਨੂੰ ਕੀ ਤਕਲੀਫ ਆ? ਮੈਂ ਤੁਹਾਡਾ ਚੈਨਲ ਬਣਾ ਕੇ ਦਿੱਤਾ, ਮੈਂ ਕਿਹਾ ਤੁਸੀਂ ਵੀ ਕਮਾ ਲਓ, ਤੁਸੀਂ ਨਹੀਂ ਕਮਾਉਂਦੇ ਮੈਂ ਕਰਾਂ। ਨਹੀਂ ਤਾਂ ਸਾਨੂੰ ਅੱਡੂ ਉੱਡੂ ਲੱਖ ਕੌਣ ਪਿਆ ਦਿੰਦਾ ਹੈ? ਨਹੀਂ ਤੁਸੀਂ ਆਪਣਾ, ਮੈਂ ਤੁਹਾਡਾ ਫੈਸਲ ਫਰੀਦ ਆਫੀਸ਼ੀਅਲ ਹੈਗਾ ਨਹੀਂ ਬਣਾਉਂਦੇ, ਸਾਰੇ ਪੈਸੇ ਤੁਹਾਡੇ ਕਮਾ ਲਓ, ਬਣਾ ਲਓ। ਹਾਂ ਮੇਰੇ ਪੈਸੇ ਤੇ ਨਜ਼ਰ ਰੱਖੀ, ਆਪ ਕਰ ਲਓ ਤਾਂ। ਜਦੋਂ ਅਸੀਂ ਤੁਹਾਨੂੰ ਸ਼ੋਅ ਦਾ ਕਹਿਣਾ ਤੁਸੀਂ ਕਹਿਣਾ ਮੈਂ ਆਪ ਕਰਨ ਲੱਗਾ। ਨਹੀਂ ਮੈਂ ਨਹੀਂ ਕਦਾ ਨਾ ਤੁਸੀਂ ਹੁਣ ਕਹਿੰਦੇ ਸਵੇਰੇ 9 ਵਜੇ ਨਾ ਉੱਠ ਕੇ ਸ਼ੋਅ ਕਰੀਏ, ਉਹ ਤੁਸੀਂ ਆਪਣੇ ਲਈ ਕਰਨਾ ਨਾ, ਆ ਤੇ ਆਪਣੇ ਲਈ ਕਰੋ। 9 ਵਜੇ ਉੱਠ ਕੇ ਬਾਜ਼ਾਰਾਂ 'ਚ ਕਰੋ, ਕੋਈ ਸਿਚੁਏਸ਼ਨਲ ਸ਼ੋਅ ਕਰੋ। ਅੱਜ ਕੱਲ ਕਿਹੜਾ ਔਖਾ ਵਾ, ਇੱਥੇ ਕਿਸੇ ਪਿੰਡ 'ਚ ਚਲੇ ਜਾਓ, ਕਿਸੇ ਬੈਕਰੀ ਤੇ ਚਲੇ ਜਾਓ, ਤੂੰ ਬੈਕਰੀ ਵਾਲਾ ਮੈਂ ਗਾਹਕ, ਇੱਕ ਨੇ ਕਹੀ ਜਾਣਾ ਆ ਕੀ ਭਾ, ਇੱਕ ਭਈਆ ਦੂਜੇ ਨੇ ਕਹੀ ਜਾਣਾ ਉਹ ਚਲੋ ਜਾ, ਉਹ ਜਾ ਯਾਰ ਸਵੇਰੇ ਸਵੇਰੇ ਦਿਮਾਗ ਨਾ ਖਾ, ਬਸ ਇਹ ਕਹੀ ਜਾਣਾ, ਤੁਸੀਂ 20 ਮਿੰਟ ਰਿਕਾਰਡ ਕਰਕੇ ਆ ਜਾਣੇ, ਤਾਂ ਜੀ ਮੈਂ 6.5 ਲੱਖ ਤੁਹਾਡਾ ਵਿਊਜ਼ ਹੋ ਜਾਣਾ। ਵਾਹ ਇਨਸਾਫ ਮੈਂ ਤੁਹਾਡੇ ਕੋਲ ਕਰਾਉਣ ਲੱਗਾ। ਫੈਸਲ ਭਾਈ ਆ ਜੋ ਅਸੀਂ ਕਰਨੇ ਆ ਟੀ ਟਾਈਮ ਕਰਨੇ ਆ, ਇਹ 10-15-20 ਮਿੰਟ ਜ਼ਿਆਦਾ ਕਰ ਲੈਣੇ, ਇਹ ਕੱਟ ਕੇ ਉਧਰ ਲਾ ਦੇ। ਲੈ ਵਾਹ ਵਾਹ ਇਹ ਜਿਹੜੇ ਬਲੂਪਰ ਨਿਕਲਦੇ ਨੇ, ਗੱਲਾਂ ਨਿਕਲਦੇ, ਉਹ ਸਾਨੂੰ ਉਸਤਾਦ ਜੀ ਦੇ ਦਿਓ। ਅੱਛਾ ਮੇਰੇ ਕੋਲ ਹੀ ਲੈਣਾ ਸਾਰਾ ਕੁਝ? ਹਾਏ ਵਾਹ ਹਾਏ ਵਾਹ, ਉਸਤਾਦ ਜੀ ਕਿਸੇ ਗਲਤ ਫਹਿਮੀ 'ਚ ਨਾ ਰਹਿਣਾ, ਤੁਸੀਂ ਸਾਰਾ ਕੁਝ ਦੇਣਾ ਹੈ, ਇਹ ਕਿਸੇ ਗਲਤ ਫਹਿਮੀ 'ਚ ਨਾ ਰਹਿਣਾ। ਚਲੋ ਓਕੇ, ਕਿਉਂਕਿ ਤੁਸੀਂ ਮੇਨ ਹੋ। ਗੱਲ ਇਨਸਾਫ ਮੈਂ ਕਰਾਉਣ ਡਿਆ ਵਾ ਅੱਗੋਂ। ਥੈਂਕ ਯੂ ਉਸਤਾਦ ਜੀ, ਥੈਂਕ ਯੂ। ਗੱਲ ਮੈਂ ਇਨਸਾਫ ਕਰਾਉਣ ਡਿਆ ਵਾ। ਸਾਡੇ ਨਾਲ ਇੱਕ ਜ਼ਿਆਦਤੀ ਇਹ ਵਾ ਤਾਜੀ, ਕੱਲ ਸਾਡੇ ਨਾਲ ਵੀ ਹੁਣ ਸਿਕਿਉਰਿਟੀ ਦਾ ਮਾਮਲਾ ਮੇਰੇ ਨਾਲ ਵੀ ਹੈ, ਮੈਨੂੰ ਇਹਨੂੰ ਵੀ ਸਿਕਿਉਰਿਟੀ ਦਾ ਮਾਮਲਾ ਵਾ। ਮੇਰੇ ਤੇ ਚਲੋ ਹੈ ਵਾ ਪਿਸਟਲ ਬੈਗ ਦੇ ਵਿੱਚ ਹੁੰਦਾ, ਠੀਕ ਹੈ, ਤੇ ਇਹਨੂੰ ਤੇ ਮਸਲਾ ਹੈ ਨਾ, ਇਹਨੂੰ ਡਰ ਦਾ ਪਿੱਤਲ ਹੁੰਦਾ ਤੁਸੀਂ ਪਹਿਲੇ ਤੂੰ ਮਰੇ ਤੇ ਪਿਸਟਲ ਹੀ ਏਡਾ ਵੱਡਾ ਉਹ ਤੇ ਕਿੱਥੋਂ ਕੱਢ ਕੇ ਤੂੰ ਇੰਜ ਕਰਕੇ ਮੋਢੇ ਤੇ ਰੱਖ ਕੇ ਚਲਾਉਣਾ, ਨਾਲ ਹੀ ਚੱਲਣਾ ਹੀ ਨਹੀਂ। ਮੈਂ ਕਿਸੇ ਦਿਨ ਨਾ ਮੈਂ ਸ਼ੇਖ ਵਾਲਾ ਟਰੈਕ ਰੱਖਣਾ ਹੀ, ਹੁਣ ਮੈਂ ਦੱਸਤਾ। ਪਿਸਟਲ ਤੇ ਕਿੰਨੇ ਬੜੇ ਬਟਨ ਘੋੜੇ ਹੁੰਦੇ ਆ। ਤੈਨੂੰ ਇਹ ਨਹੀਂ ਪਤਾ ਲੱਗਣਾ ਮੈਂ ਕਿਹੜੀ ਸਪੀਡ ਨਾਲ ਮਾਰਨਾ, ਫਿਰ ਅਕਸਰ ਪਿਸਟਲ ਦੀ ਚਾਬੀ ਨਹੀਂ ਤਰਕੋਣੀ, ਉਧਰੋਂ ਤੈਨੂੰ ਉਹਨਾਂ ਨੇ ਲੁੱਟ ਲੈਣਾ, ਤੂੰ ਪਿਸਟਲ ਸੁਰਚ ਕਰਦੇ ਕਰਦੇ ਮਰ ਜਾਣਾ। ਧਾਂਬਾ ਠੀਕ ਕਰਾ ਆਪਣੀ ਪਿਸਟਲ ਦਾ। ਚਲੋ ਬਹਰਹਾਲ ਮੈਂ ਗਾਂ ਤੋਂ ਭਾਈ ਉਹ ਜਿਹੜਾ ਲੱਖ 1.5 ਲੱਖ ਜੇ ਤੂੰ ਸ਼ੇਖਾਂ ਦੇ ਕਿਦਾਂ ਟਰੈਕ ਰੱਖਣਾ ਉਹ ਦੱਸ ਮੈਨੂੰ। ਚਲੋ ਜੀ ਮੇਰਾ ਇੱਕ ਤੋਂ ਅਗਲਾ ਸ਼ੋਅ ਜਿਹੜਾ ਸ਼ੇਖਾਂ ਦੇ ਹੋਏਗਾ, ਬਸ ਠੀਕ, ਮੈਂ ਤੁਹਾਨੂੰ ਦੱਸਾਂਗਾ ਕੰਜੂਸੀ ਤੇ ਮੈਂ ਤੈਨੂੰ ਦੱਸਦਾ, ਉਹ ਢੋਲਾ ਤਾਂ ਨਹੀਂ ਰਚਣਾ, ਢੋਲਾ ਦਾ ਨਹੀਂਗਾ, ਕੰਜੂਸੀ ਰਚੇਗੀ। ਚਲੋ ਕੰਜੂਸੀ ਮੈਂ ਵੀ ਤੈਨੂੰ ਗੱਲਾਂ ਦੱਸ ਦਾਂਗਾ ਕੁਝ। ਚਲੋ ਠੀਕ ਹੈ, ਇਸ ਤੋਂ ਅਗਲਾ ਸ਼ੋਅ ਤੇ ਤੁਸੀਂ ਕਿਹੜਾ ਟਰੈਕ ਰਹਿਣਾ? ਮੈਂ ਕੋਈ ਨਹੀਂ, ਮੈਂ ਮੈਂ ਇਹਦਾ ਕਲੇਜਾ ਠੰਡਾ ਕਰਾਉਣਾ ਵਾ ਬਸ। ਮੈਂ ਮਿਰਚ ਲੂਣ ਜਿਹੜੀ ਹਲਦੀ ਆ ਉਹ ਵੀ ਵਿੱਚ ਲਾਉਣੀ ਆ, ਠੀਕ ਆ, ਤੇ ਸ਼ੇਖਾਂ ਦੀ ਕੰਜੂਸੀ ਵੀ ਮੈਂ ਦੱਸਣੀ ਆ। ਕੰਜੂਸੀ ਯਾਰ ਤੂੰ ਟੈਲੈਂਟਡ ਹੋਵੇਂ, ਤੈਨੂੰ ਮੈਂ ਕੰਜੂਸੀ ਤੇ 2 ਘੰਟੇ ਦਾ ਸ਼ੋਅ ਕਰ ਦਿੰਦਾ, ਕਿੱਡਾ ਕੰਜੂਸ ਆ, ਕਿਹੜਾ ਐਡਾ ਹੈ ਭਾਈ ਤੁਹਾਡੀ ਗੱਲ ਸਹੀ ਹੈ। ਉਹ ਮਿਰਚਾਂ ਦਾ ਸ਼ਹਿਰ ਦਾ ਤੂੰ ਰਹਿੰਦੇ ਉਹ ਲਾਗੇ ਪੈਂਦੀ ਹੈ ਨਾ, ਨਾਲੇ ਹਰ ਸ਼ੋਅ 'ਚ ਕਹਿ ਦਿੰਦਾ ਅੱਧੀਆਂ ਗੱਲਾਂ ਆਪਾਂ ਇਹਨਾਂ ਕੋਲ ਲੈ ਲੈਣੀਆਂ, ਅੱਧੀਆਂ ਆਪਾਂ ਦੋ। ਮੈਂ ਤੈਨੂੰ ਕੰਜੂਸੀ ਦਾ ਇਹੋ ਜਿਹਾ ਸ਼ੋਅ ਵੀ ਐਡਾ ਕੰਜੂਸ ਆ, ਐਡਾ ਕੰਜੂਸ ਆ, ਤੁਸੀਂ 4 ਜਣੇ ਕਰ ਲੈਣਾ, ਤੁਸੀਂ 2 ਘੰਟੇ ਨਹੀਂ ਮੁੱਕਣਾ। ਕਰਾ ਦੋ ਸਾਡੀ ਬੱਲੇ ਬੱਲੇ, ਮਿਹਰਬਾਨੀ। ਆਹ ਕਰਾ ਲਓ ਚਲੋ ਜੀ, ਕੰਜੂਸੀ ਤੇ ਤੁਹਾਨੂੰ ਮੈਂ ਗੱਲਾਂ ਉਸਤਾਦ ਜੀ ਮੈਂ ਕੰਜੂਸੀ ਤੇ ਸ਼ੋਅ ਨਹੀਂ ਕਰਨਾ, ਮੈਂ ਜੈਨੂਇਨ ਦੱਸਣਾ। ਜੋ ਜੈਨੂਇਨ ਹੀ ਦੱਸਣਾ, ਤੂੰ ਹਾਂ ਜੀ ਜੈਨੂਇਨ ਦੱਸਣਾ। ਰੋਜ਼ਾਨਾ ਸੈੱਟ ਤੇ ਬਹਿ ਕੇ ਮੈਨੂੰ ਕਹਿੰਦਾ ਰਹਿੰਦਾ ਮਾਲਕਾਂ ਵਾਲਾ ਟਰੈਕ ਰੱਖੀਏ, ਮਾਲਕਾਂ ਵਾਲਾ ਟਰੈਕ ਰੱਖੀਏ। 5 ਉਹਨੂੰ ਕਿਹਾ ਐਡੇ ਕੰਜੂਸ ਆ, ਆਪਣੇ ਵਾਲਦ ਸਾਹਿਬ ਦੀ ਤਸਵੀਰ ਬਣਾਉਣ ਚਲੇ ਗਏ, ਆਹੋ ਉਹਨੇ ਕਿਹਾ ਜੀ 2000 ਰੁਪਏ ਲਾਂਗਾ, ਉਹਨੂੰ ਕਹਿੰਦੇ ਯਾਰ 1000 ਰੁਪਏ ਲੈ ਲਈ, ਇੱਥੋਂ ਥੱਲੇ ਬਣਾ ਦੇ, ਇਹਨੇ ਕਿਹਾ 500 ਉੱਤੇ ਮੂੰਹ ਹੈ ਹੀ ਨਹੀਂ, ਨਹੀਂ, ਇਹਨੇ ਕਿਹਾ 500 ਲੈ ਲਈ, ਤਸਵੀਰ ਲਾਈ 500 ਤੇ ਕਹਿੰਦਾ। ਉਹਦੇ ਉੱਤੇ ਨਾ ਸੋਹਣੀ ਓਮਪੁਰੀ ਦੀ ਮੂੰਹ ਕੱਟ ਕੇ ਲਾਤੀ, ਐ 36000 ਗੱਲਾਂ ਕਰ ਲੈ ਤੈਨੂੰ। ਲੇਕਿਨ ਮੈਂ ਜੈਨੂਇਨ ਕਰਾਂਗਾ। 5 ਸਾਲ 7 ਮਹੀਨੇ 2 ਘੰਟੇ ਤੇ 14 ਦਿਨ ਹੋ ਗਏ ਸਾਨੂੰ ਇਹਨਾਂ ਦੇ ਨਾਲ,
ਅਸੀਂ ਇੱਕ ਇੱਕ ਗੱਲ ਜਿਹੜੀ ਦੇਖੀ। ਅੱਛਾ ਲੋ ਜੀ ਨਾਜ਼ਰੀਨ ਓਕੇ ਆਪਣਾ ਬਹੁਤ ਖਿਆਲ ਰੱਖਣਾ ਪਾਕਿਸਤਾਨ